ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਵੱਧ ਅੰਦੋਲਨ ਚੋਂ ਆਈ ਹੈ, ਉਹ ਤਾਂ ਕੇਜਰੀਵਾਲ ਤੋਂ ਬਿਨਾਂ ਉੱਥੇ ਸਾਹ ਨਹੀਂ ਲੈ ਸਕਦਾ ਕੋਈ ਬੰਦਾ। ਨਹੀਂ ਨਹੀਂ ਬਿਲਕੁਲ। ਭਗਵੰਤ ਮਾਨ ਦੀ ਸਰਕਾਰ 'ਚ ਤੁਸੀਂ ਦੇਖੋ ਕਿ ਦਿੱਲੀ ਵਾਲੇ ਜਿਹੜੇ ਕਰਿੰਦੇ ਨੇ, ਹਾਂਜੀ ਕੱਲੇ ਕੱਲੇ ਮੰਤਰੀ ਤੇ ਕੱਲੇ ਕੱਲੇ ਦਫ਼ਤਰ 'ਚ ਬੈਠੇ ਨੇ, ਤੇ ਤੁਸੀਂ ਕੁਝ ਨਹੀਂ ਸੋਚ ਸਕਦੇ। ਸਿਆਸਤ ਵਰਗਾ ਗੰਭੀਰ ਕਿੱਤਾ ਉਹ ਇੱਕ ਤਰ੍ਹਾਂ ਬਿਜ਼ਨਸ 'ਚ ਬਦਲ ਦਿੱਤਾ ਗਿਆ। ਸਿਆਸਤ ਦਾ ਹੁਣ ਮਤਲਬ ਇਹ ਕਰਤਾ ਹੈ ਜੀ ਕਿ ਇਹ ਪ੍ਰੋਫਿਟ ਮੇਕਿੰਗ ਮਸ਼ੀਨ ਹੈ। ਸਿਆਸਤ ਵਿੱਚ ਜਾਓ ਤੇ ਪੈਸਾ ਕਮਾਓ, ਪੈਸੇ ਦੇ ਨਾਲ, ਮੀਡੀਆ ਮੈਨੇਜਮੈਂਟ ਦੇ ਨਾਲ, ਔਰ ਬਾਕੀ ਜਿੰਨੇ ਵੀ ਜਿਹੜਾ ਤੁਹਾਡਾ ਇਨਫਰਾਸਟ੍ਰਕਚਰ ਹੈ ਉਹਦੇ ਨਾਲ ਹਾਂਜੀ ਤੁਸੀਂ ਚੋਣ ਨੂੰ ਬੁਲਡੋਜ਼ ਕਰਦੇ ਹੋ। ਉਹ ਚੋਣ 'ਚ ਵੀ ਹੁਣ ਸਧਾਰਨ ਬੰਦਾ ਤਾਂ ਖੜਾ ਹੋਣ ਦੀ ਸੋਚ ਨਹੀਂ ਸਕਦਾ, ਨਹੀਂ ਸੋਚ ਸਕਦਾ। ਕਰੋੜਾਂ ਦੀ ਉਹ ਤਾਂ ਗੇਮ, ਕਰੋੜਾਂ ਦੀ ਗੇਮ ਹੈ। ਉਹਦਾ ਇਹ ਕਹਿਣਾ ਕਿ ਇੰਡੀਆ ਜਿਹੜਾ ਹੋਣਾ ਹੈ ਇਹ ਇਲੈਕਟੋਰਲ ਅਰਿਸਟੋਕ੍ਰੇਟ ਕੰਟਰੀ ਬਣ ਗਿਆ। ਮਤਲਬ ਠੀਕ ਹੈ, ਹੁਣ ਚੋਣ ਦੇ ਮਾਮਲੇ ਦੇ ਵਿੱਚ ਵੀ ਵੋਟਾਂ ਤਾਂ ਪੈਂਦੀਆਂ ਨੇ, ਪਰ ਇੱਕ ਕੁਲੀਨ ਤੰਤਰ ਬਣ ਗਿਆ। ਥੋੜੇ ਬੰਦੇ ਹੀ ਉਹਦੇ 'ਚ ਉਹ ਹੋ ਰਹੇ। ਜਦੋਂ ਇਰਾਕ ਅਮਰੀਕਾ ਦੀ ਲੜਾਈ ਸੀ ਉਦੋਂ ਇੱਕ ਸ਼ਬਦ ਆਇਆ ਸੀ ਐਮਬੈਡਡ ਜਰਨਲਿਜ਼ਮ। ਠੀਕ ਹੈ ਜੀ। ਉਹ ਐਮਬੈਡਡ ਜਰਨਲਿਜ਼ਮ ਦਾ ਹਿੰਦੀ 'ਚ ਅਨੁਵਾਦ ਹੋ ਕੇ ਗੋਦੀ ਮੀਡੀਆ ਬਣ ਜਿਹੜੀਆਂ ਫਿਰ ਜੇ ਵੱਡੀਆਂ ਮੂਵਮੈਂਟਾਂ ਨੂੰ ਨਹੀਂ ਸੁਣ ਰਹੇ ਤਾਂ ਵਿਚਾਰੇ ਜਿਹੜੇ ਛੋਟੇ ਗਰੁੱਪ ਹੁੰਦੇ ਨੇ, ਕੋਈ 10 ਬੰਦੇ ਘਰ ਧਰਨੇ ਤੇ ਬੈਠਦੇ ਨੇ, ਉਹਦੀ ਕੌਣ ਸੁਣੋ। ਜਿੰਨੀਆਂ ਅਮੈਂਡਮੈਂਟਸ ਹੋਈਆਂ ਨੇ ਹਾਂਜੀ ਉਹ ਸਾਰੀਆਂ ਫੈਡਰਲ ਸਟਰਕਚਰ ਦੇ ਵੀ ਖਿਲਾਫ ਨੇ, ਉਹਦੀ ਭਾਵਨਾ ਮਤਲਬ ਉਹਨਾਂ ਦੀ ਭਾਵਨਾ। ਜਿਵੇਂ ਸਟੇਟਾਂ ਨੂੰ ਜਿਹੜੇ ਰਾਈਟ 75 ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਹਾਂਜੀ ਉਦੋਂ ਐਜੂਕੇਸ਼ਨ ਸੈਂਟਰਲ ਲੈਵਲ ਤੇ ਲੈ ਗਏ ਤੁਸੀਂ। ਹਾਂਜੀ ਜਿਹੜੇ ਪਹਿਲਾਂ ਸਟੇਟਾਂ ਦਾ ਸੀ ਉਹਦੇ ਚੋਂ ਨਵੇਂ ਬੋਲੀ ਦੇ ਮੁੱਦੇ ਉੱਪਰ ਉੱਭਰੇ ਆਏ, ਹਿਸਟਰੀ ਦੇ ਮੁੱਦੇ ਉੱਭਰੇ ਆਏ। ਜਿਹੜੇ ਸਟੇਟਾਂ ਦੇ ਹੱਕ ਸੀ ਉਹ ਇੰਨੇ ਜ਼ਿਆਦਾ ਘਟਾਤੇ ਨੇ। ਜਿਹੜਾ ਐਗਰੀਕਲਚਰ ਬਿੱਲਾਂ ਤੇ ਮੂਵਮੈਂਟ, ਹਾਂਜੀ ਇਹ ਵੀ ਦੇਖ ਲਓ, ਪਾਣੀ ਦੇ ਐਗਰੀਕਲਚਰ ਸਟੇਟ ਸਬਜੈਕਟ ਹੈ, ਹਾਂਜੀ, ਪਰ ਯੂਨੀਅਨ ਗਵਰਨਮੈਂਟ ਨੇ ਜਾ ਕੇ ਬਿੱਲ ਬਣਾਤੇ। ਐਡੀ ਵੱਡੀ ਲੜਾਈ ਲੜਨੀ ਪਈ ਬਿਲਕੁਲ ਉਹ ਸਾਰੇ ਮਾਮਲੇ ਤੇ। ਉਹ ਜਿਹੜਾ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਇੱਕ ਰਫ਼ਤਾਰ ਹੈ, ਉਹ ਪਹਿਲਾਂ ਕਿਸੇ ਵੀ ਸਮੇਂ ਨਾਲੋਂ ਮਤਲਬ ਤੇਜ਼ ਹੋਈ ਹੈ। ਸੁਪਰੀਮ ਕੋਰਟ ਨੇ ਜੱਜਮੈਂਟ ਦੇਤੀ ਕਿ ਅੱਗੇ ਨੂੰ ਜਿਹੜੀ ਸਿਲੈਕਸ਼ਨ ਹੋਇਆ ਕਰੇਗੀ, ਹਾਂਜੀ, ਉਹਦੇ 'ਚ ਇੱਕ ਪ੍ਰਾਈਮ ਮਿਨਿਸਟਰ, ਇੱਕ ਆਪੋਜੀਸ਼ਨ ਦਾ ਲੀਡਰ, ਇੱਕ ਚੀਫ ਜਸਟਿਸ ਆਫ ਇੰਡੀਆ, 3 ਬੰਦੇ ਚੋਣ ਕਰਿਆ ਕਰਨਗੇ। ਪਰ ਉੱਥੇ ਵੀ ਤਾਂ ਆਪਾਂ ਨੂੰ ਉੱਥੇ ਆ ਕੇ ਪਾਰਲੀਮੈਂਟ 'ਚ ਬਿੱਲ ਅਮੈਂਡ ਕਰਤਾ ਕਿ ਜੀ ਨਹੀਂ ਹੋਣਗੇ, ਉਹ ਕੈਬਨਿਟ ਮੰਤਰੀ, ਉਹ ਕੈਬਨਿਟ ਮੰਤਰੀ ਹੋਊਗਾ। ਇਹਦਾ ਮਤਲਬ ਸਿੱਧਾ ਹੈ ਕਿ ਸਰਕਾਰ ਦੀ ਉਹ ਚੱਲੇਗੀ, ਸਰਕਾਰ ਦੀ ਕੋਈ ਇੰਡੀਪੈਂਡੈਂਟ ਨੇ। ਪਾਰਲੀਮੈਂਟ 'ਚ ਬਿੱਲ ਮੈਂ ਪਹਿਲਾਂ ਕਿਹਾ, ਹਾਂਜੀ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਬੀਜੇਪੀ ਹੈਗੀ ਹੋਵੇ, ਸਭ ਨੇ ਉਹ ਬਿੱਲਾਂ ਦੀ ਸਪੋਰਟ ਕੀਤੀ ਹੈ। ਤੁਸੀਂ ਉੱਥੇ ਵੀ ਉਹਦੇ ਅਗੇਂਸਟ ਨਹੀਂ ਖੜੇ। ਇਹ ਇੱਕ ਅਲੱਗ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਦਬਾਅ 'ਚ ਅਕਾਲੀ ਦਲ ਦਾ ਨਾਤਾ ਉਹਨਾਂ ਨਾਲ ਟੁੱਟਾ, ਹਾਂਜੀ, ਪਰ ਪਾਰਲੀਮੈਂਟ 'ਚ ਤੁਸੀਂ ਵਿਰੋਧੀ ਨਹੀਂ ਸੀਗੇ। ਦੂਸਰੀ ਪੁਰਾਣੀ ਲੀਡਰਸ਼ਿਪ ਹੁੰਦੀ ਸੀ, ਕਦੇ ਦੇਸ਼ ਦੀ ਆਜ਼ਾਦੀ ਤੋਂ ਜਾਂ ਉਦੋਂ ਪਹਿਲਾਂ ਜਾਂ ਬਾਅਦ 'ਚ, ਹਾਂਜੀ ਹਾਂਜੀ, ਉਹਨੂੰ ਇਹੋ ਜਿਹਾ ਕੋਈ ਡਰ ਨਹੀਂ, ਨਾ ਜੇਲ੍ਹ ਦਾ ਡਰ ਹੈ ਨਾ ਕਿਸੇ ਡਰ ਦਾ। ਉਹ ਇੱਕ ਪ੍ਰੋਗਰਾਮ ਤੇ ਚੱਲਦੇ ਸੀ, ਲੋਕਾਂ ਲਈ ਖੜਦੇ ਵੀ ਸੀਗੇ, ਲੋਕਾਂ ਲਈ ਖੜਦੇ ਸੀ ਤੇ ਤਾਂ ਹੀ ਲੋਕ ਉਹਨਾਂ ਲਈ ਖੜਦੇ ਸੀ। ਕੀ ਸਿਧਾਂਤ ਤੋਂ ਬਿਨਾਂ ਪੋਲਿਟਿਕਸ ਦੀ ਬੁਨਿਆਦ ਹੋ ਸਕਦੀ? ਉਹੀ ਰਲ ਨਹੀਂ, ਚਿਤਵੇ ਨਹੀਂ ਜਾ ਸਕਦਾ, ਨਹੀਂ ਕੀਤੀ ਜਾ ਸਕਦੀ ਸਿਧਾਂਤਹੀਨ ਪੋਲਿਟਿਕਸ। ਇਹਦੇ ਨਾਲ ਫਿਰ ਤੁਸੀਂ ਕੀ ਕਰਦੇ ਹੋ ਕਿ ਜਿਹੜੇ ਨਵੀਂ ਜੰਗ ਜਨਰੇਸ਼ਨ ਹੈ, ਹਾਂਜੀ, ਉਹਨੂੰ ਕਹਿੰਦੇ ਤੁਸੀਂ ਸਿਆਸਤ ਬਾਰੇ ਨਾ ਜਾਣੋ। ਆਫਟਰ ਮਿਲੀਟੈਂਸੀ 1983 ਤੋਂ ਬਾਅਦ, ਹਾਂਜੀ, ਪੰਜਾਬ ਦੇ ਕਾਲਜ ਔਰ ਯੂਨੀਵਰਸਿਟੀਆਂ 'ਚ ਇਲੈਕਸ਼ਨ ਨਹੀਂ ਹੋਈ। ਬਿਲਕੁਲ ਸਾਰੇ ਕਿਤੇ ਅਸੀਂ ਕਹਿੰਦੇ ਡੈਮੋਕ੍ਰੇਸੀ ਹੈ। ਹਾਂਜੀ ਹਾਂਜੀ, ਪੰਚਾਇਤ ਦੀ ਚੋਣ ਹੋ ਰਹੀ ਹੈ, ਮਿਊਨਿਸਪੈਲਿਟੀ ਦੀ ਹੋ ਰਹੀ ਹੈ, ਸਾਰੀਆਂ ਹੋ ਰਹੀਆਂ, ਪਾਰਲੀਮੈਂਟ ਹੋ ਰਹੀ ਹੈ। ਹਾਂਜੀ ਹਾਂਜੀ। ਫਿਰ ਉਹ ਕੀ ਵਜ੍ਹਾ ਹੈ ਕਿ ਤੁਸੀਂ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਚੋਣਾਂ ਨਹੀਂ ਹੋਣ ਦਿੰਦੇ? ਵਜ੍ਹਾ ਤਾਂ ਸਭ ਤੋਂ ਬੜੀ ਗੱਲ ਇਹ ਹੈ ਕਿ ਉੱਥੋਂ ਲੀਡਰਸ਼ਿਪ ਨਵੀਂ ਪੈਦਾ ਹੋ, ਫਿਰ ਉਹ ਸਾਡਾ ਜਵਾਕ ਕਿੱਧਰ ਜਾਊਗਾ, ਉਹਨੂੰ ਕੰਪੀਟੀਟਰ ਪੈਦਾ ਹੋ ਜਾਣਗੇ ਮੁਕਾਬਲੇ ਤੇ। ਹਾਂਜੀ ਹਾਂਜੀ, ਬਿਲਕੁਲ, ਉਹਦੀ ਕੁਰਸੀ ਨੂੰ ਖਤਰਾ ਹੋ ਜਾਊਗਾ, ਉਹਦੀ ਪੋਸਟ ਨੂੰ ਖਤਰਾ ਹੋ। ਤੁਸੀਂ ਮਜ਼ਦੂਰ ਦੀ ਗੱਲ ਹੀ ਬੰਦ ਹੋ ਗਈ ਹੈ ਕਰਨੀ ਕਿ ਉਹ ਭਾਈ ਸੁਸਾਈਡ ਕਰ ਰਹੇ ਨੇ ਕਰਜ਼ੇ ਦੇ। ਨਹੀਂ, ਹਾਂਜੀ ਬਿਲਕੁਲ। ਕਿਸਾਨ ਦੀ ਫਿਰ ਵੀ ਗੱਲ ਹੋ ਜਾਂਦੀ ਹੈ, ਮਜ਼ਦੂਰ ਨਹੀਂ ਹੈਗਾ। ਹਾਂਜੀ, ਜਿਹੜਾ ਹਾਸੀਅਤ ਹੈ ਲੈਂਡਲੈਸ ਬੰਦਾ, ਜਿਹੜਾ ਕਹਿੰਦਾ ਮੈਨੂੰ ਦਿਹਾੜੀ ਤਾਂ ਦੇ ਦਿਓ, ਮੈਨੂੰ ਫ੍ਰੀ ਨਾ ਦਿਓ, ਮੈਂ ਕਰਕੇ ਖਾਣਾ ਚਾਹੁੰਦਾ, ਹਾਂਜੀ, ਉਹਦੇ ਲਈ ਤੁਸੀਂ ਮਨਰੇਗਾ ਵਰਗਾ ਇੱਕ ਜੌਬ ਵਾਲੀ ਸਕੀਮ ਤਾਂ ਲਾਗੂ ਕੀਤੀ, ਪਰ ਬਜਟ ਤੁਸੀਂ ਕਹਿੰਦੇ 100 ਦਿਨ ਦੇਾਂਗੇ, ਬਜਟ 25 ਦਿਨਾਂ ਦਾ ਰੱਖਦੇ ਹੋ। ਹਾਂਜੀ, ਪਹਿਲਾਂ ਹੀ ਫਰਾਡ ਕਰ ਰਹੇ ਹੋ। ਕੀ ਦੁਨੀਆ ਨੇ ਬਰਫ਼ 'ਚ ਮੰਗਣ ਲਾਤੇ, ਕਿਸੇ ਨੇ ਰੇਗਿਸਤਾਨ ਦੇ ਵਿੱਚ ਮੰਗਣ ਲਾਤੇ। ਹਾਂਜੀ ਹਾਂਜੀ, ਅਸੀਂ ਸਭ ਕੁਝ ਹੁੰਦੇ ਹੋਏ ਬਰਬਾਦ ਕੀਤਾ, ਲੋਕਾਂ ਨੇ ਤਾਂ ਕੁਝ ਨਹੀਂ ਕੀਤਾ। ਬਿਲਕੁਲ, ਇਹ ਹੁਕਮਰਾਨਾਂ ਦਾ ਕੁਐਸਚਨ, ਹਾਂਜੀ, ਇਹ ਬਿਊਰੋਕਰੇਟ ਦਾ ਕੁਐਸਚਨ ਹੈ। ਇਹ ਜਿਹੜੇ ਲੀਡ ਕਰਦੇ ਸੀ ਉਹਨਾਂ ਦੇ ਸਿਰ ਤੇ ਸਵਾਲ ਹੈ। 47 ਤੱਕ ਵੀ ਆਉਂਦੇ ਜੀ, ਡਾਲਰ ਦੀ ਕੀਮਤ ਕੇਵਲ 3 ਰੁਪਏ ਦੇ ਬਰਾਬਰ ਸੀ। ਪਹਿਲਾਂ ਤਾਂ ਨਾਨਕਸ਼ਾਹੀ ਸਿੱਕਾ ਡਾਲਰਾਂ ਤੋਂ ਉੱਪਰ ਸੀਗਾ, ਹਾਂਜੀ, ਤੇ ਹੁਣ ਉਹ 80 85 86 ਤੇ ਤੁਸੀਂ ਜਿੱਥੇ ਜਾਂਦੇ ਹੋ ਤਾਂ ਗਰੀਬ ਬੰਦਾ ਬਿਮਾਰ ਹੋ ਜੇ ਨਾ, ਹਾਂਜੀ, ਉਹ ਕਹਿੰਦਾ ਕੋਈ ਵੀ ਵੈਦ ਸਸਤਾ ਜਿਹੜਾ ਮੁਫਤ ਦਿੰਦਾ ਦਵਾਈ ਲਈ ਜੋ ਤਜਰਬੇ ਕਰ ਰਿਹਾ, ਤੇ ਉਹ ਤਜਰਬਿਆਂ ਨਾਲ ਸਿਹਤ ਤੇ ਕੀ ਅਸਰ ਪੈਣਾ, ਸਿਹਤ ਰਹੂਗੀ ਜਾਂ ਨਹੀਂ, ਉਹਨੂੰ ਨਹੀਂ ਪਤਾ। ਇਹ ਇਸ ਮਝਧਾਰ 'ਚ ਫਸਿਆ ਹੋਇਆ ਪੰਜਾਬੀ ਦਿਖਾਈ ਦੇ ਰਿਹਾ। ਜਦ ਬੰਦਾ ਕਹਿੰਦਾ ਨਾ ਤੁਸੀਂ ਸਖਤ ਸ਼ਬਦ ਵਰਤਦੇ ਹੋ ਜੀ, ਗਾਲੀ ਗਲੋਚ ਕਰਦੇ ਹੋ, ਗੁਲਾਮਾਂ ਫੜਦੇ ਹੋ, ਸਮਝ ਲਓ ਤੁਹਾਡੀਆਂ ਦਲੀਲਾਂ ਖਤਮ ਹੋ ਗਈਆਂ। ਤੁਹਾਡੇ ਕੋਲ ਤੱਥ ਨਹੀਂ, ਤੁਹਾਡੇ ਕੋਲ ਦਲੀਲ ਨਹੀਂ। ਇਸ ਕਰਕੇ ਲੜ ਤਾਂ ਕੋਈ ਵੀ ਮੂਰਖ ਵੀ ਲਊਗਾ ਜੇ ਲੜ ਰਿਹਾ, ਇਸ ਤਰੀਕੇ ਨਾਲ ਲੜਦਾ। ਤੁਹਾਨੂੰ ਮੰਨ ਲਓ ਕਿਸੇ ਪੱਤਰਕਾਰ ਨੇ ਇੱਕ ਸਟੋਰੀ ਕੀਤੀ ਹੈ,
ਤੇਰੇ ਕੋਲ 1000 ਲੌਜਿਕ ਹੋਣਾ ਚਾਹੀਦਾ ਉਹਦੇ ਮੁਕਾਬਲੇ ਉਹਨੂੰ ਝੂਠੀ ਸਾਬਤ ਕਰਨ ਦਾ ਜਾਂ ਇਹਦੇ ਮੁਕਾਬਲੇ ਫਿਰ ਵੀ ਤੁਹਾਡਾ ਨਹੀਂ ਚੱਲਦਾ। ਹਾਂਜੀ, ਤੁਹਾਡੇ ਕੋਲ ਕੋਰਟ ਹੈ, ਤੁਸੀਂ ਉੱਤੇ ਡੈਫਾਮੇਸ਼ਨ ਪਾਓ। ਹਾਂਜੀ, ਚੀਫ ਮਿਨਿਸਟਰ ਦਾ ਤੁਸੀਂ ਦੇਖੋ ਕਿ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨਾਲ 8 ਵਾਰ ਮੀਟਿੰਗ ਹੁੰਦੀ ਹੈ, 8 ਵਾਰ ਤੁਸੀਂ ਕੈਂਸਲ ਕਰ ਦਿੰਦੇ ਹੋ। ਹਾਂਜੀ, ਮਜ਼ਾਕ ਹੀ ਉਡਾ ਰਹੇ ਹੋ ਨਾ, ਮਜ਼ਾਕ ਉਡਾ ਰਹੇ ਹੋ ਤੁਸੀਂ, ਕੀ ਕਰ ਰਹੇ ਹੋ? ਇਨਸਾਨ ਨੂੰ ਇਨਸਾਨ ਨਹੀਂ ਸਮਝ ਰਹੇ ਕਿ ਕਿਸਾਨ ਮਜ਼ਦੂਰ ਦਾ ਬੈਨਰ ਲੱਗਿਆ ਹੋਇਆ ਹੈ। ਹਾਂਜੀ, ਹਜੇ ਮਜ਼ਦੂਰ ਨੂੰ ਤੁਸੀਂ ਸ਼ਾਮਲ ਨਹੀਂ ਕਰ ਰਹੇ। ਜੇ ਕਿਸਾਨ ਮਜ਼ਦੂਰ ਨੂੰ ਇਕੱਠਾ ਕਰਨਾ ਹੈ, ਹਾਂਜੀ, ਤਾਂ ਮਜ਼ਦੂਰਾਂ ਦੇ ਵੀ 4 ਲੀਡਰ ਜਦੋਂ ਗੱਲਬਾਤ ਹੁੰਦੀ ਹੈ ਵਿੱਚ ਲੈ ਜਾਇਆ ਕਰੋ। ਬਿਲਕੁਲ, ਤੇ ਸਟੇਜ ਤੇ ਵੀ ਰੈਗੂਲਰ ਉਹਨਾਂ ਦੇ 2 ਲੀਡਰ, ਉਹਨਾਂ ਦਾ ਵੀ ਹਿੱਸਾ ਪਵੇ। ਹਾਂਜੀ, ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਮਹਿਮਾਨ ਨੇ ਪੰਜਾਬ ਤੋਂ ਉਹ ਸ਼ਖਸੀਅਤ ਜਿਹੜੀ ਸ਼ਖਸੀਅਤ ਪੰਜਾਬ ਦੇ ਸਾਰੇ ਵਰਗਾਂ ਦੀ ਆਪਣੀ ਪੱਤਰਕਾਰੀ ਦੇ ਵਿੱਚ ਕਈ ਦਹਾਕਿਆਂ ਤੋਂ ਗੱਲ ਕਰ ਰਹੀ ਹੈ। ਪੰਜਾਬ ਦੇ ਹਰ ਵਰਗ ਦੀ ਉਹ ਗੱਲ ਕਰਦੇ ਨੇ ਤੇ ਸਮੁੱਚੇ ਪੰਜਾਬ ਦੇ ਹਰ ਮੁੱਦੇ ਨੂੰ ਉਹ ਸ਼ਬਦਾਂ ਰਾਹੀਂ ਬੜੇ ਸੋਹਣੇ ਤਰੀਕੇ ਦੇ ਨਾਲ ਵਿਖਿਆਨ ਕਰਦੇ ਨੇ ਤੇ ਇਹਦੇ ਨਾਲ ਮੋਦੀ ਸਰਕਾਰ ਜਾਂ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਬਾਰੇ ਵੀ ਉਹ ਬੜੀ ਬੇਬਾਕੀ ਦੇ ਨਾਲ ਬੜਾ ਖੁੱਲ੍ਹ ਕੇ ਬੋਲਦੇ ਰਹਿੰਦੇ ਨੇ। ਅੱਜ ਆਪਣੇ ਮਹਿਮਾਨ ਨੇ ਪੰਜਾਬ ਤੋਂ ਉੱਘੇ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅਮਰੀਕਾ ਫੇਰੀ ਹੈ ਜੀ, ਤੇ ਕਿਹੋ ਜਿਹਾ ਰਿਹਾ ਹੁਣ ਤੱਕ ਦਾ ਤਜਰਬਾ? ਬਹੁਤ ਵਧੀਆ ਲੱਗਿਆ, ਕਿਉਂਕਿ ਖਾਸ ਤੌਰ ਤੇ ਪੰਜਾਬੀ ਡਾਇਸਪੋਰਾ ਜਿਹੜਾ ਬਹੁਤ ਜ਼ਿਆਦਾ ਇੱਥੇ ਹੈ। ਹਾਂਜੀ, ਖਾਸ ਤੌਰ ਤੇ ਕੈਲੀਫੋਰਨੀਆ ਦੇ ਵਿੱਚ ਤਾਂ। ਹਾਂਜੀ ਹਾਂਜੀ, ਔਰ ਉਹ ਇੱਕ ਫੰਕਸ਼ਨ ਸੀ ਜਿਹੜਾ ਇੰਡੋ ਫ੍ਰਿਜਨੋ, ਹਾਂਜੀ, ਇੰਡੋ ਅਮਰੀਕਨ ਹੈਰੀਟੇਜ ਫੋਰਮ ਵੱਲੋਂ, ਹਾਂਜੀ, ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਪਹਿਲਾਂ ਉੱਥੇ ਕਾਫੀ ਸੱਜਣ ਮਿਲੇ, ਫਿਰ ਹੁਣ ਉਸ ਤੋਂ ਬਾਅਦ ਵੀ ਚੱਲਦਾ ਮਿਲਦੇ ਹੀ ਰਿਹਾ ਲੋਕ। ਹਾਂਜੀ ਹਾਂਜੀ, ਬਿਲਕੁਲ। ਔਰ ਇਹ ਗੱਲ ਇੱਕ ਚੰਗੀ ਲੱਗੀ ਕਿ ਇੱਥੇ ਬੈਠ ਕੇ ਵੀ ਲੋਕ ਆਪਣੇ ਰੂਟਸ ਬਾਰੇ, ਪੰਜਾਬ ਬਾਰੇ ਜਾਣਦੇ ਨੇ, ਚਿੰਤਤ ਰਹਿੰਦੇ ਨੇ ਤੇ ਉੱਥੇ ਕੁਝ ਚੰਗਾ ਹੋਣਾ ਲੋਚਦੇ ਨੇ। ਇਹ ਸਭ ਤੋਂ ਇੱਕ ਖਾਹਿਸ਼ ਜਿਹੜੀ ਹੈ, ਜਿਹੜੀ ਉਤਸ਼ਾਹਵਰਧਕ ਹੁੰਦੀ ਹੈ ਹਮੇਸ਼ਾ। ਹਾਂਜੀ, ਤੇ ਜਿਸ ਦਿਨ ਤੁਸੀਂ ਸਪੀਚ ਦਿੱਤੀ ਸੀ ਬੀਬੀਆਂ ਦੇ ਉੱਤੇ ਜਿਨ੍ਹਾਂ ਨੇ ਜੰਗੇ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ, ਮਿਸਾਲਾਂ ਬਹਾਦਰੀਆਂ ਦਿੱਤੀਆਂ, ਤੁਸੀਂ ਬਹੁਤ ਮਿਸਾਲਾਂ ਦਿੱਤੀਆਂ। ਜਿਮ ਕੋਸਟਾ ਨੇ ਵਿਸ਼ੇਸ਼ ਤੌਰ 'ਤੇ ਉਹਦੀ ਪ੍ਰੇਜ਼ ਕੀਤੀ ਸੀਗੀ ਕਿ ਮਿਸਟਰ ਸਿੰਘ ਡੈਮੋਕ੍ਰੇਸੀ ਦੇ ਬੋਲੇ ਨੇ। ਹਾਂਜੀ, ਤੇ ਆਪਾਂ ਸ਼ੁਰੂਆਤ ਕਰ ਲਈਏ ਡੈਮੋਕ੍ਰੇਸੀ ਤੋਂ ਹੀ। ਤੇ ਬਹੁਤ ਵੱਡਾ ਕਲੇਮ ਕੀਤਾ ਜਾਂਦਾ ਹੈ ਸਰਦਾਰ ਹਮੀਰ ਸਿੰਘ ਜੀ ਕਿ ਭਾਰਤ ਬਹੁਤ ਵੱਡੀ ਡੈਮੋਕ੍ਰੇਸੀ ਹੈ। ਤੁਹਾਡੀਆਂ ਖਬਰਾਂ ਵੀ ਸੁਣੀਦੀਆਂ, ਤੁਹਾਡਾ ਵਿਸ਼ਲੇਸ਼ਣ ਵੀ ਸੁਣੀਦਾ, ਪਰ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਹਰ ਭਾਵੇਂ ਉਹ ਕੋਈ ਜਥੇਬੰਦੀ ਹੈ, ਚਾਹੇ ਕੋਈ ਕੰਸਟੀਟਿਊਸ਼ਨਲ ਕੋਈ ਬਿਲਡ ਅਪ ਸਟਰਕਚਰ ਹੈ, ਉਹਨੂੰ ਢਾਹ ਲਾਉਣ 'ਤੇ ਤੁਲੀ ਹੋਈ ਹੈ। ਅਤੇ ਕੀ ਇਹ ਜਿਹੜਾ ਭਾਰਤ ਦਾ ਪਰਚਮ ਹੈ ਇੱਕ ਡੈਮੋਕ੍ਰੇਸੀ ਕਲੇਮ ਕਰਨ ਦਾ, ਕੀ ਇਹ ਲਹਿਰਾਉਂਦਾ ਰਹਿ ਜਾਏਗਾ? ਅਸਲ 'ਚ ਡੈਮੋਕ੍ਰੇਸੀ ਦਾ ਜਿਹੜਾ ਮਤਲਬ ਤਾਂ ਇੱਕੋ ਹੀ ਗਿਣਿਆ ਜਾ ਰਿਹਾ ਹਜੇ ਤਾਂ ਸਾਡੇ ਲਿਮਟਿਡ, ਕਿ ਵੋਟਾਂ ਨਾਲ ਸਰਕਾਰ ਚੁਣੀ ਜਾਂਦੀ ਹੈ। ਜੀ ਜੀ। ਭਾਰਤ ਕਿਉਂਕਿ ਆਬਾਦੀ ਵੱਡੀ ਹੈ, ਵੋਟਰ ਜ਼ਿਆਦਾ ਨੇ, ਇਸ ਕਰਕੇ ਲਾਰਜੈਸਟ ਡੈਮੋਕ੍ਰੇਸੀ ਮੰਨੀ ਜਾਂਦੀ ਹੈ। ਹਾਂਜੀ, ਕੋਈ ਕੁਆਲਿਟੀ ਵਾਈਜ਼ ਡੈਮੋਕ੍ਰੇਸੀ ਇਹ ਨਹੀਂ ਹੈ ਉਹ ਲਾਰਜੈਸਟ ਹੈ, ਹਜੇ ਉਹ ਨਹੀਂ ਹੈ। ਪਰ ਫਿਰ ਵੀ ਇੱਕ ਬਹੁਤ, ਜਦੋਂ ਟ੍ਰਾਂਸਫਰ ਆਫ ਪਾਵਰ ਹੋਈ, ਉਹਨੂੰ ਜੋ ਮਰਜ਼ੀ ਕਹੋ, 47 'ਚ, ਹਾਂਜੀ, ਇੱਕ ਜੇ ਸਭ ਤੋਂ ਇੰਪੋਰਟੈਂਟ ਚੀਜ਼ ਸੀ ਜਿਹੜੀ ਲੋਕਾਂ ਨੂੰ ਬਰਾਬਰੀ ਦੇ ਆਧਾਰ ਤੇ ਮਿਲੀ, ਉਹ ਹੈ ਉਦੋਂ 21 ਸਾਲ ਬਾਅਦ 'ਚ 18 ਸਾਲ ਹੋ ਗਈ ਕਿ ਉਹ ਵੋਟ ਦਾ ਹੱਕ ਬਰਾਬਰ ਦਾ ਜਿਹੜਾ ਇੱਕ ਮਿਲਿਆ ਸੀ। ਹਾਂਜੀ, ਤੇ ਇਸੇ ਢੰਗ ਦੇ ਨਾਲ ਇੱਕ ਕਨਸਟੀਟਿਊਸ਼ਨ ਬਣਿਆ ਜਿਹਦੇ 'ਚ ਇੱਕ ਫੈਡਰਲ ਸਟਰਕਚਰ ਦਾ ਵੀ ਇੱਕ ਰੂਪ ਸੀਗਾ। ਹਾਲਾਂਕਿ ਉਦੋਂ ਵੀ ਮਿਨੋਰਟੀਜ਼ ਨੇ ਉਸ ਫੈਡਰਲ ਸਟਰਕਚਰ ਨੂੰ ਚੈਲੰਜ ਕੀਤਾ ਸੀ, ਖਾਸ ਤੌਰ ਤੇ ਅਕਾਲੀ ਮੂਵਮੈਂਟ ਨੇ ਵੀ ਉਹਨੂੰ ਉਦੋਂ ਕੀਤਾ। ਜੀ ਜੀ। ਜੰਮੂ ਕਸ਼ਮੀਰ ਦੇ ਵਿੱਚ ਇੱਕ ਸਪੈਸ਼ਲ ਅਰੇਂਜਮੈਂਟ ਕੀਤਾ ਗਿਆ ਸੀ 370 ਰਾਹੀਂ। ਹਾਂਜੀ ਹਾਂਜੀ, ਵੱਖ-ਵੱਖ ਟਾਈਪ ਦਾ। ਪਰ ਜਿਹੜਾ ਇੱਕ ਮਾਰਚ ਚੱਲਿਆ ਉਦੋਂ ਬਾਅਦ ਡੈਮੋਕ੍ਰੇਸੀ ਦਾ ਲਗਾਤਾਰ ਹੁਣ ਤੱਕ, ਉਹਦੇ ਨਾਲ ਜਿਹੜੀਆਂ ਇੰਸਟੀਟਿਊਸ਼ਨ 'ਚ ਬਿਲਡ ਹੋਣੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਪਿਲਰ ਜਿੱਤੇ ਡੈਮੋਕ੍ਰੇਸੀ ਸਰਵਾਈਵ ਕਰਦੀ ਹੈ, ਅੱਗੇ ਵੱਧਦੀ ਹੈ, ਹਾਂਜੀ, ਹੁਣ ਉਹ ਲਗਾਤਾਰ ਸਗੋਂ ਸੁੰਗੜ ਰਹੀ ਹੈ। ਜੀ। ਤੇ ਸੁੰਗੜ ਇਸ ਢੰਗ ਦੇ ਨਾਲ ਰਹੀ ਹੈ ਵੀ 5 ਸਾਲ, ਇੱਕ ਤਾਂ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ, ਜਿਹਨੂੰ ਆਪਾਂ ਕਹਿੰਦੇ ਗੇਮ ਦੇ ਰੂਲ ਨੇ, ਹਾਂਜੀ ਹਾਂਜੀ, ਉਹ ਇੰਨੇ ਮਹਿੰਗੇ ਹੋ ਗਏ, ਉਹਦੇ 'ਚ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਇੰਨੀ ਹੋ ਗਈ ਕਿ ਦਾਗੀ ਬੰਦੇ ਸਿਆਸਤ ਦੇ ਵਿੱਚ ਖੜੇ ਹੋਣ ਲੱਗ ਗਏ, ਡਾਇਰੈਕਟਲੀ ਪਾਰਲੀਮੈਂਟ ਔਰ ਅਸੈਂਬਲੀਆਂ 'ਚ ਜਾਣ ਲੱਗ ਗਏ, ਤੇ ਪਾਰਟੀਆਂ ਦੇ ਉੱਤੇ ਪਰਿਵਾਰਾਂ ਦੇ ਕਬਜ਼ੇ ਜਾਂ ਵਿਅਕਤੀਆਂ ਦੇ ਕਬਜ਼ੇ ਹੋਣ ਲੱਗ ਗਏ। ਜਿਹੜੀਆਂ ਪਾਰਟੀਆਂ ਦੇ ਅੰਦਰ ਡੈਮੋਕ੍ਰੇਸੀ ਹੈ, ਅੱਗੇ ਬਰਫਕਰਾਂ 'ਚੋਂ ਚੋਣ ਹੋ ਕੇ ਆਉਣਾ ਹੁੰਦਾ ਸੀ, ਉਹ ਕੰਮ ਵੀ ਕਮਜ਼ੋਰ ਹੋ ਗਿਆ। ਤੇ ਹੁਣ ਪੈਸੇ ਦੇ ਨਾਲ, ਮੀਡੀਆ ਮੈਨੇਜਮੈਂਟ ਦੇ ਨਾਲ, ਔਰ ਬਾਕੀ ਜਿੰਨੇ ਵੀ ਜਿਹੜਾ ਤੁਹਾਡਾ ਇਨਫਰਾਸਟ੍ਰਕਚਰ ਹੈ ਉਹਦੇ ਨਾਲ, ਹਾਂਜੀ, ਤੁਸੀਂ ਚੋਣ ਨੂੰ ਬੁਲਡੋਜ਼ ਕਰਦੇ ਹੋ। ਉਹ ਚੋਣ 'ਚ ਵੀ ਹੁਣ ਸਧਾਰਨ ਬੰਦਾ ਤਾਂ ਖੜਾ ਹੋਣ ਦੀ ਸੋਚ ਨਹੀਂ ਸਕਦਾ, ਕਰੋੜਾਂ ਦੀ ਉਹ ਤਾਂ ਗੇਮ ਹੈ। ਹਾਂਜੀ, ਇੱਕ ਤਾਂ ਇਸ ਕਾਰਨ ਕਰਕੇ ਡਾਊਨ ਹੈ, ਦੂਸਰਾ ਇਸ ਕਰਕੇ ਜਿਹੜਾ ਡਾਊਨ ਹੈ, 2 ਵੱਡੀਆਂ ਰਿਪੋਰਟਾਂ ਆਈਆਂ ਨੇ, ਮੈਂ ਆਪ ਨਹੀਂ ਕੋਈ ਕਹਿ ਰਿਹਾ ਹੈਗਾ। ਹਾਂਜੀ, ਇੱਕ ਵੀ ਡੈਮ ਹੈ ਸਵੀਡਨ ਬੇਸਡ, ਜਿਹੜੀ
ਵੈਰਾਈਟੀਜ਼ ਆਫ ਡੈਮੋਕ੍ਰੇਸੀ ਤੇ ਹਰ ਸਾਲ ਇੱਕ ਡਾਟਾ ਰਿਲੀਜ਼ ਕਰਦੀ ਹੈ। ਹਾਂਜੀ ਹਾਂਜੀ। ਤੇ ਉਹਦਾ ਇਹ ਕਹਿਣਾ ਕਿ ਇੰਡੀਆ ਜਿਹੜਾ ਹੋਣਾ ਹੈ ਇਹ ਇਲੈਕਟੋਰਲ ਅਰਿਸਟੋਕਰੇਟ ਕੰਟਰੀ ਬਣ ਗਿਆ। ਮਤਲਬ ਠੀਕ ਹੈ, ਹੁਣ ਚੋਣ ਦੇ ਮਾਮਲੇ ਦੇ ਵਿੱਚ ਵੀ ਵੋਟਾਂ ਤਾਂ ਪੈਂਦੀਆਂ ਨੇ, ਹੂੰ ਪਰ ਇੱਕ ਕੁਲੀਨ ਤੰਤਰ ਬਣ ਗਿਆ, ਥੋੜੇ ਬੰਦੇ ਹੀ ਉਹਦੇ 'ਚ ਉਹ ਹੋ ਰਹੇ ਨੇ। ਜਿਹੜੀਆਂ ਬੁਨਿਆਦੀ ਵੈਲਿਊਜ਼ ਸੀਗੀਆਂ ਉਹ ਅਸੀਂ ਜਿਹੜਾ ਡੈਮੋਕ੍ਰੇਸੀ ਦੇ ਇੰਡੈਕਸ ਦੇ ਵਿੱਚ ਜਿਹੜਾ ਸਾਡਾ ਨੰਬਰ ਸੀ, ਹਾਂਜੀ, ਉਹ ਸਗੋਂ ਹੋਰ ਨੀਚੇ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸੇ ਤਰ੍ਹਾਂ ਫਰੀडम ਹਾਊਸ ਦੀ ਰਿਪੋਰਟ ਹੈ ਜਿਹੜੀ ਵੱਡੀ ਇੱਕ ਵੀਡਮ ਤੋਂ ਬਾਅਦ, ਵੀਡਮ ਤੋਂ ਬਾਅਦ ਜੀ, ਉਹ ਵੀ ਇਸ ਪਾਸੇ ਵੱਲ ਗੱਲ ਕਰ ਰਹੇ ਨੇ ਕਿ ਲਗਾਤਾਰ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਹੈ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਹੈ, ਔਰ ਉਹਨਾਂ ਨੇ ਇਹ ਕੋਟ ਕੀਤਾ ਸਾਰਾ ਕਿਸਾਨ ਅੰਦੋਲਨ ਕੋਟ ਕੀਤਾ ਹੈ ਜੀ, ਜਿਹੜਾ ਜਦੋਂ ਪੱਤਰਕਾਰ ਇੰਡੀਪੈਂਡੈਂਟ ਰਿਪੋਰਟ ਕਰਦੇ ਨੇ ਉਹਨਾਂ ਤੇ ਮੁਕੱਦਮੇਬਾਜ਼ੀ ਕੋਟ ਕੀਤੀ ਹੈ। ਉਹਨਾਂ ਨੇ ਮਨੀਪੁਰ ਤੋਂ ਲੈ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਕੋਟ ਕੀਤੀਆਂ ਨੇ ਇਹਨਾਂ ਵਜ੍ਹਾ ਕਰਕੇ ਕਿ ਤੁਸੀਂ ਪੀਸਫੁਲ ਤਰੀਕੇ ਨਾਲ ਵੀ ਆਪਣੀ ਗੱਲ ਕਹਿ ਸਕਦੇ ਹੋ ਬੈਠ ਕੇ, ਜਿਸ ਢੰਗ ਦੇ ਨਾਲ ਬਾਰਡਰ ਤੇ ਕਿੱਲ ਗੱਡੇ ਗਏ, ਹਾਂਜੀ ਬਿਲਕੁਲ, ਕੰਕਰੀਟ ਖੜੀ ਕੀਤੀ ਗਈ, ਔਰ ਐ ਲੱਗਦਾ ਸੀ ਜਿਵੇਂ ਇੰਟਰਨੈਸ਼ਨਲ ਬਾਰਡਰ ਹੈ, ਕੋਈ ਇੰਟਰਨੈਸ਼ਨਲ ਬਾਰਡਰ ਤੇ ਵੀ ਉਨੀ ਸਖਤੀ ਨਹੀਂ ਹੁੰਦੀ। ਹਾਂਜੀ, ਔਰ ਕਿਸਾਨ ਇਹ ਪੁੱਛ ਰਹੇ ਸੀ ਵੀ ਅਸੀਂ ਆਪਣੀ ਹੀ ਰਾਜਧਾਨੀ ਦੇ ਵਿੱਚ ਪੀਸਫੁਲੀ ਕਿਉਂ ਨਹੀਂ ਬੈਠ ਸਕਦੇ, ਹੈ ਨਾ। ਇੱਕ ਤਾਂ ਉਹ ਗੱਲ ਸਭ ਦੇ ਸਾਹਮਣੇ ਦਿਖਾਈ ਦੇ ਰਹੀ ਹੈ ਜੀ। ਦੂਜਾ ਪੱਤਰਕਾਰਤਾ ਦੇ ਮਾਮਲੇ 'ਚ, ਤੀਜਾ ਮੀਡੀਆ ਕੰਟਰੋਲ ਦੇ ਮਾਮਲੇ 'ਚ ਜੀ। ਇੱਕ ਤਾਂ ਮੀਡੀਆ ਕਾਰਪੋਰੇਟ ਕੰਟਰੋਲ ਹੋ ਗਿਆ ਜਿਹੜਾ ਵੱਡਾ ਹੈ, ਉਹਦੇ 'ਚ ਤੁਸੀਂ ਦੇਖੋ ਕਿ ਇੱਕ ਸਿਸਟਮ ਕੀ ਹੈ, ਨੈਸ਼ਨਲ ਮੀਡੀਆ, ਜਿਹਨੂੰ ਇੱਕ ਸ਼ਬਦ ਚੱਲ ਪਿਆ ਜਦੋਂ ਇਰਾਕ ਅਮਰੀਕਾ ਦੀ ਲੜਾਈ ਸੀ, ਉਦੋਂ ਇੱਕ ਸ਼ਬਦ ਆਇਆ ਸੀ ਐਮਬੈਡਡ ਜਰਨਲਿਜ਼ਮ। ਠੀਕ ਹੈ ਜੀ। ਉਹ ਐਮਬੈਡਡ ਜਰਨਲਿਜ਼ਮ ਦਾ ਹਿੰਦੀ 'ਚ ਅਨੁਵਾਦ ਹੋ ਕੇ ਗੋਦੀ ਮੀਡੀਆ ਬਣ ਗਿਆ ਉੱਥੇ ਜਾ ਕੇ। ਤੇ ਜਿਹੜੇ ਵੀ ਜਰਨਲਿਸਟ ਉਸ ਸਿਸਟਮ ਨੂੰ ਪ੍ਰਵਾਨ ਨਹੀਂ ਕਰਦੇ ਸੀ, ਉਹ ਸਾਰੇ ਮੇਨ ਸਟ੍ਰੀਮ ਮੀਡੀਆ ਚੋਂ ਸੋਸ਼ਲ ਮੀਡੀਆ ਤੇ ਸ਼ਿਫਟ ਹੋ ਗਏ। ਹਾਂਜੀ ਹਾਂਜੀ, ਕਿਉਂਕਿ ਰੱਖੇ ਨਹੀਂ ਗਏ, ਉੱਥੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ। ਤੁਸੀਂ ਸਭ ਤੋਂ ਜ਼ਿਆਦਾ ਚਰਚਿਤ ਰਵੀਸ਼ ਕੁਮਾਰ ਦਾ ਨਾਮ ਲੈ ਦਿਓ, ਕੁਲਭੂਸ਼ਣ ਬਾਜਪਾਈ ਦਾ ਨਾਮ ਲੈ ਦਿਓ, ਹੋਰ ਕਿੰਨੇ ਹੀ ਬੰਦੇ ਨੇ ਜਿਹੜੇ ਉਹਦੇ ਤੋਂ ਆ ਕੇ ਉਸ ਲੈਵਲ ਤੇ, ਨੈਸ਼ਨਲ ਲੈਵਲ ਤੇ ਵੀ ਉਹ ਸਾਰੀਆਂ ਗੱਲਾਂ ਨੂੰ ਮੇਲ ਕੇ ਇਹ ਗੱਲ ਲੱਗਦੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਡੈਮੋਕ੍ਰੇਸੀ ਦੀ ਸਪੇਸ ਹੈ, ਹਾਂਜੀ ਹਾਂਜੀ, ਉਹ ਲਗਾਤਾਰ ਘਟਦੀ ਜਾ ਰਹੀ ਹੈ। ਤੇ ਜਿਹੜੀਆਂ ਫਿਰ ਜੇ ਵੱਡੀਆਂ ਮੂਵਮੈਂਟਾਂ ਨੂੰ ਨਹੀਂ ਸੁਣ ਰਹੇ ਤਾਂ ਵਿਚਾਰੇ ਜਿਹੜੇ ਛੋਟੇ ਗਰੁੱਪ ਹੁੰਦੇ ਨੇ, ਕੋਈ 10 ਬੰਦੇ ਘਰ ਧਰਨੇ ਤੇ ਬੈਠਦੇ ਨੇ, ਕੋਈ ਉਹਦੀ ਕੌਣ ਸੁਣੂਗਾ? ਨਹੀਂ ਸੁਣਦਾ, ਬਿਲਕੁਲ। ਇਹ ਇੱਕ ਬਹੁਤ ਬੜਾ ਕੁਐਸਚਨ ਹੈ। ਤੇ ਦੂਸਰਾ ਕੁਐਸਚਨ ਇਹ ਸਭ ਤੋਂ ਬੜਾ ਹੈ ਕਿ ਜਿੰਨੀਆਂ ਅਮੈਂਡਮੈਂਟਸ ਹੋਈਆਂ ਨੇ, ਹਾਂਜੀ, ਉਹ ਸਾਰੀਆਂ ਫੈਡਰਲ ਸਟਰਕਚਰ ਦੇ ਵੀ ਖਿਲਾਫ ਨੇ, ਉਹਦੀ ਭਾਵਨਾ, ਮਤਲਬ ਉਹਨਾਂ ਦੀ ਭਾਵਨਾ, ਜਿਵੇਂ ਸਟੇਟਾਂ ਨੂੰ ਜਿਹੜੇ ਰਾਈਟ 75 ਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਉਦੋਂ ਐਜੂਕੇਸ਼ਨ ਸੈਂਟਰਲ ਲੈਵਲ ਤੇ ਲੈ ਗਏ ਤੁਸੀਂ, ਜਿਹੜੇ ਪਹਿਲਾਂ ਸਟੇਟਾਂ ਦਾ ਸੀ ਉਹਦੇ ਚੋਂ ਨਵੇਂ ਬੋਲੀ ਦੇ ਮੁੱਦੇ ਉੱਪਰ ਉੱਭਰੇ ਆਏ, ਹਿਸਟਰੀ ਦੇ ਮੁੱਦੇ ਉੱਭਰੇ ਆਏ ਜੀ। ਹੁਣ ਕੀ ਹੈ, ਜਿੰਨੀਆਂ ਸੋਧਾਂ ਹੋਈਆਂ ਨੇ, ਚਾਹੇ ਉਹ UAPA ਦੀ ਹੋਈ ਹੈ, ਹਾਂਜੀ, ਚਾਹੇ ਉਹ NIA ਦੀ ਹੋਈ ਹੈ, ਚਾਹੇ ਨਾਗਰਿਕ ਸੋਧ ਬਿੱਲ ਦੀ ਹੋਈ ਹੈ, ਚਾਹੇ ਉਹ ਦੂਜੇ ਜਿੰਨੇ ਵੀ ਬਿੱਲ ਲਿਆਂਦੇ 370 ਤੋੜ ਕੇ ਡਿਊਟੀ 'ਚ ਬਦਲਤੀ, ਇੱਕ ਸਟੇਟ ਸਾਡੇ ਸਾਹਮਣੇ ਹੈ। ਔਰ ਜੇਕਰ ਜਿਹੜੇ ਸਟੇਟਾਂ ਦੇ ਹੱਕ ਸੀ ਉਹ ਇੰਨੇ ਜ਼ਿਆਦਾ ਘਟਾਤੇ ਨੇ, ਜਿਹੜਾ ਐਗਰੀਕਲਚਰ ਬਿੱਲਾਂ ਤੇ ਮੂਵਮੈਂਟ, ਹਾਂਜੀ, ਇਹ ਵੀ ਦੇਖ ਲਓ, ਪਾਣੀ ਦੇ ਐਗਰੀਕਲਚਰ ਸਟੇਟ ਸਬਜੈਕਟ ਹੈ, ਹਾਂਜੀ, ਪਰ ਯੂਨੀਅਨ ਗਵਰਨਮੈਂਟ ਨੇ ਜਾ ਕੇ ਬਿੱਲ ਬਣਾਤੇ, ਐਡੀ ਵੱਡੀ ਲੜਾਈ ਲੜਨੀ ਪਈ ਉਹ ਸਾਰੇ ਮਾਮਲੇ ਤੇ। ਉਹ ਜਿਹੜਾ ਸੈਂਟਰਲਾਈਜੇਸ਼ਨ ਆਫ ਪਾਵਰ ਦਾ ਇੱਕ ਰਫਤਾਰ ਹੈ, ਉਹ ਪਹਿਲਾਂ ਕਿਸੇ ਵੀ ਸਮੇਂ ਨਾਲੋਂ ਮਤਲਬ ਤੇਜ਼ ਹੋਈ ਹੈ। ਉਹ ਤੇਜ਼ ਇਸ ਕਰਕੇ ਹੋਈ ਆ ਕਿਉਂਕਿ ਹੁਕਮਰਾਨ ਨੇ ਜਾਂ ਮੋਦੀ ਸਰਕਾਰ ਨੇ ਆਪਣਾ ਮਨ ਬਣਾ ਲਿਆ। ਕੁਝ ਕਰੈਕਟਿਵ ਮੇਜਰਸ ਅਦਾਲਤਾਂ ਨੇ ਟਰਾਈ ਕੀਤਾ ਮਨ ਨੂੰ। ਸਪੋਜ਼ ਕਰੋ ਇਲੈਕਸ਼ਨ ਕਮਿਸ਼ਨਰਾਂ ਦੀ ਚੋਣ ਹੈ ਜੀ ਜੀ, ਸੁਪਰੀਮ ਕੋਰਟ ਨੇ ਜੱਜਮੈਂਟ ਦੇਤੀ ਕਿ ਅੱਗੇ ਨੂੰ ਜਿਹੜੀ ਸਿਲੈਕਸ਼ਨ ਹੋਇਆ ਕਰੇਗੀ, ਹਾਂਜੀ, ਉਹਦੇ 'ਚ ਇੱਕ ਪ੍ਰਾਈਮ ਮਿਨਿਸਟਰ, ਇੱਕ ਆਪੋਜੀਸ਼ਨ ਦਾ ਲੀਡਰ, ਇੱਕ ਚੀਫ ਜਸਟਿਸ ਆਫ ਇੰਡੀਆ, 3 ਬੰਦੇ ਚੋਣ ਕਰਿਆ ਕਰਨਗੇ। ਪਰ ਉੱਥੇ ਵੀ ਤਾਂ ਆਪਾਂ ਨੂੰ ਉੱਥੇ ਆ ਕੇ ਪਾਰਲੀਮੈਂਟ 'ਚ ਬਿੱਲ ਅਮੈਂਡ ਕਰਤਾ ਕਿ ਜੀ ਨਹੀਂ ਹੋਣਗੇ, ਉਹ ਕੈਬਨਿਟ ਮੰਤਰੀ ਹੋਊਗਾ। ਇਹਦਾ ਮਤਲਬ ਸਿੱਧਾ ਹੈ ਕਿ ਸਰਕਾਰ ਦੀ ਉਹ ਚੱਲੇਗੀ, ਸਰਕਾਰ ਦੀ ਕੋਈ ਇੰਡੀਪੈਂਡੈਂਟ। ਇਹ ਸਾਰੀਆਂ ਗੱਲਾਂ ਨਾ ਇੱਕ ਚਿੰਤਾਜਨਕ ਗੱਲਾਂ ਜ਼ਰੂਰ ਨੇ ਇਨ ਫਿਊਚਰ ਦੀ। ਹਾਂ, ਪਰ ਲੋਕ ਲੜ ਰਹੇ ਨੇ ਤੇ ਲੋਕ ਡਿਮਾਂਡ ਕਰ ਰਹੇ ਨੇ, ਇਹੀ ਇੱਕ ਪੋਜ਼ਿਟਿਵ ਗੱਲ ਹੈ ਕਿ ਡੈਮੋਕ੍ਰੇਸੀ ਸਰਵਾਈਵ ਕਰੂਗੀ। ਇਹੋ ਜਿਹਾ ਕੋਈ ਗੱਲ ਨਹੀਂ ਕਿ ਉਹ ਸਰਵਾਈਵ ਨਹੀਂ ਕਰਦੀ, ਨਾ ਕਰਦੇ, ਬਿਲਕੁਲ ਫੇਜ਼ ਆਉਂਦੇ ਰਹਿੰਦੇ ਨੇ। ਪਰ ਜਿੱਥੋਂ ਤੱਕ ਵਿਰੋਧੀ ਧਿਰਾਂ ਦਾ ਸਵਾਲ ਹੈ, ਉੱਥੇ ਇਹ ਗੱਲ ਹਮੇਸ਼ਾ ਕਹੀ ਜਾਂਦੀ ਹੈ ਕਿ ਵਿਰੋਧੀ ਧਿਰਾਂ, ਆਪੋਜੀਸ਼ਨ ਜਿਹੜੀ ਹੈ ਉਹ ਲੋਕਾਂ ਦੀ ਲੜਾਈ ਲੜਦੀ ਹੈ। ਪਰ ਇੱਥੇ ਤਾਂ ਆਪੋਜੀਸ਼ਨ ਉਹ ਜਿਹੜੀ ਡੈਮੋਕ੍ਰੇਸੀ ਦੀ ਤੁਸੀਂ ਮਿਸਾਲ ਦਿੱਤੀ ਹੈ ਕਿ ਉਹ ਸਿਸਟਮ ਇਸ ਤਰ੍ਹਾਂ ਦੀ ਉਹਦੀ ਫੰਕਸ਼ਨਿੰਗ ਹੋਣੀ ਚਾਹੀਦੀ ਹੈ, ਉਹਦੇ ਲਈ ਵੀ ਲੜਦੀ ਦਿਖਾਈ ਨਹੀਂ ਦੇ ਰਹੀ। ਇਹ ਤਾਂ ਕਹਿੰਦੇ ਸਾਡੇ ਤੇ ਛਾਪੇ ਪੈ ਰਹੇ ਆ। ਮਤਲਬ ਜਦੋਂ ਕਿਸੇ ਦਾ ਕੋਈ ਤੋੜਿਆ ਜਾਂਦਾ, 370 ਦੀ ਗੱਲ ਕੀਤੀ ਹੈ ਜਾਂ ਕਿਸੇ ਹੋਰ ਰਾਜਾਂ ਦੇ ਅਧਿਕਾਰਾਂ ਦੀ, ਤਾਂ ਇਹ ਗੱਲ ਬਹੁਤ ਘੱਟ ਕਰਦੇ ਨੇ। ਹਾਲਾਂਕਿ ਕੇਜਰੀਵਾਲ ਸਾਹਿਬ ਦੀ ਮਿਸਾਲ ਆਪਣੇ ਸਾਹਮਣੇ ਹੈ, ਉਹ ਵੈਸੇ ਕਹਿੰਦੇ ਕਿ ਇਹ ਜੀ ਏਜੰਸੀਆਂ ਦੀ ਦੁਰਵਰਤੋਂ ਆ, ਪਾਵਰਾਂ ਦੀ ਦੁਰਵਰਤੋਂ ਆ। ਮੈਨੂੰ ਇਹ ਲੱਗਦਾ ਕਿ ਇੱਕ ਤਾਂ ਗੱਲ ਇਹ ਬਿਲਕੁਲ ਠੀਕ ਹੈ, ਜਿੰਨੇ ਪਾਰਲੀਮੈਂਟ 'ਚ ਬਿੱਲ ਮੈਂ ਪਹਿਲਾਂ ਕਿਹਾ, ਹਾਂਜੀ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, BJP ਹੈਗੀ ਹੋਵੇ, ਸਭ ਨੇ ਉਹ ਬਿੱਲਾਂ ਦੀ ਸਪੋਰਟ ਕੀਤੀ ਹੈ।
ਤੁਸੀਂ ਉੱਥੇ ਵੀ ਉਹਦੇ ਅਗੇਂਸਟ ਨਹੀਂ ਖੜੇ। ਨਹੀਂ ਖੜੇ। ਇਹ ਇੱਕ ਅਲੱਗ ਗੱਲ ਹੈ ਕਿ ਕਿਸਾਨ ਅੰਦੋਲਨ ਦੇ ਦਬਾਅ 'ਚ ਅਕਾਲੀ ਦਲ ਦਾ ਨਾਤਾ ਉਹਨਾਂ ਨਾਲ ਟੁੱਟਾ। ਹਾਂਜੀ, ਪਰ ਪਾਰਲੀਮੈਂਟ 'ਚ ਤੁਸੀਂ ਵਿਰੋਧੀ ਨਹੀਂ ਸੀਗੇ। ਦੂਸਰੀ ਗੱਲ, ਜਿਹੜੀ ਅਨਡੈਮੋਕ੍ਰੈਟਿਕ ਐਟੀਟਿਊਡ ਹੈ, ਇਹ ਇਕੱਲਾ ਇੱਕ ਪਾਰਟੀ 'ਚ ਨਹੀਂ ਆ ਰਿਹਾ। ਕਿਹੜੀ ਪਾਰਟੀ ਹੈ ਜਿਹੜੀ ਸਿੰਗਲ, ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਬਾਅਦ ਅੰਦੋਲਨ 'ਚੋਂ ਆਈ ਹੈ, ਉਹ ਤਾਂ ਕੇਜਰੀਵਾਲ ਤੋਂ ਬਿਨਾਂ ਉੱਥੇ ਸਾਹ ਨਹੀਂ ਲੈ ਸਕਦਾ ਕੋਈ ਬੰਦਾ। ਨਹੀਂ, ਭਗਵੰਤ ਮਾਨ ਦੀ ਸਰਕਾਰ 'ਚ ਤੁਸੀਂ ਦੇਖੋ ਕਿ ਦਿੱਲੀ ਵਾਲੇ ਜਿਹੜੇ ਕਰਿੰਦੇ ਨੇ, ਕੱਲੇ ਮੰਤਰੀ ਤੇ ਕੱਲੇ ਦਫ਼ਤਰ 'ਚ ਬੈਠੇ ਨੇ, ਤੇ ਤੁਸੀਂ ਕੁਝ ਨਹੀਂ ਸੋਚ ਸਕਦੇ। ਔਰ ਇਹ ਸੈਂਟਰਲਾਈਜੇਸ਼ਨ ਜੇ ਤੁਹਾਡੇ ਪਾਰਟੀ ਦੇ ਅੰਦਰ ਹੈ ਤਾਂ ਤੁਸੀਂ ਬਾਹਰ ਲੋਕਾਂ ਨੂੰ ਕਿਵੇਂ ਦਿਓਗੇ? ਜਿੰਨੇ ਰਾਜ ਸਭਾ ਦੇ ਮੈਂਬਰ ਨੋਮੀਨੇਟ ਕੀਤੇ, ਕਿਹੜਾ ਪੰਜਾਬ ਦਾ ਪ੍ਰੋਮੀਨੈਂਟ ਬੰਦਾ ਹੈ ਜਿਹੜਾ ਪੋਲੀਟੀਕਲ ਮੈਚੁਰ ਹੋਵੇ, ਤੁਸੀਂ ਰਾਜ ਸਭਾ 'ਚ ਕਿਉਂ ਨਹੀਂ ਭੇਜਿਆ? ਕਿਤੋਂ ਪਾਠਕ, ਕਿਤੇ ਰਾਘਵ ਚੱਡਾ, ਕਿਤੋਂ ਇਹੋ ਜਿਹੇ ਬੰਦੇ ਤੁਸੀਂ ਭੇਜ ਰਹੇ ਹੋ ਪਾਰਲੀਮੈਂਟ ਦੇ ਵਿੱਚ। ਉਹ ਸਗੋਂ ਤੁਹਾਡੇ ਲਈ ਵੀ ਨਹੀਂ ਬੋਲ ਰਹੇ। ਕਿਉਂ ਬੋਲਣਗੇ ਜਦ ਤੁਸੀਂ ਉਹ ਕ੍ਰਾਈਟੇਰੀਆ ਹੀ ਨਹੀਂ ਰੱਖਿਆ ਨਹੀਂ। ਤੇ ਦੂਸਰੀ ਗੱਲ ਇਹ ਹੈ ਕਿ ਸਾਡੇ ਚੱਲਦੇ ਸਿਆਸਤ ਜਿਹੜੀ ਹੈ, ਸਿਆਸਤ ਵਰਗਾ ਗੰਭੀਰ ਕਿੱਤਾ, ਉਹ ਇੱਕ ਤਰ੍ਹਾਂ ਬਿਜ਼ਨਸ 'ਚ ਬਦਲ ਦਿੱਤਾ ਗਿਆ। ਸਿਆਸਤ ਦਾ ਹੁਣ ਮਤਲਬ ਇਹ ਕਰਤਾ ਹੈ ਕਿ ਇਹ ਪ੍ਰੋਫਿਟ ਮੇਕਿੰਗ ਮਸ਼ੀਨ ਹੈ, ਸਿਆਸਤ 'ਚ ਜਾਓ ਤੇ ਪੈਸਾ ਕਮਾਓ, ਇਨਵੈਸਟ। ਉਹਦੇ ਨਾਲ ਫਿਰ ਕੀ ਹੋ ਗਿਆ, ਜਿਹੜੀ ਆਪੋਜੀਸ਼ਨ ਦੀ ਲੀਡਰਸ਼ਿਪ ਹੈ ਉਹ ਕਮਜ਼ੋਰ ਹੋ ਗਈ। ਕਮਜ਼ੋਰ ਹੋਣ ਨਾਲ ਕਿਸੇ ਨੂੰ ਈਡੀ ਦਾ ਡਰ ਹੈ, ਕਿਸੇ ਨੂੰ ਵਿਜੀਲੈਂਸ ਦਾ ਡਰ ਹੈ, ਕਿਸੇ ਨੂੰ ਇਨਕਮ ਟੈਕਸ ਦਾ ਡਰ ਹੈ, ਤੇ ਕਿਸੇ ਨੂੰ ਸੀਬੀਆਈ ਦਾ ਡਰ ਹੈ। ਜਿਹੜੀ ਪੁਰਾਣੀ ਲੀਡਰਸ਼ਿਪ ਹੁੰਦੀ ਸੀ, ਕਦੇ ਦੇਸ਼ ਦੀ ਆਜ਼ਾਦੀ ਤੋਂ ਜਾਂ ਉਦੋਂ ਪਹਿਲਾਂ ਜਾਂ ਬਾਅਦ 'ਚ, ਉਹਨੂੰ ਇਹੋ ਜਿਹਾ ਕੋਈ ਡਰ ਨਹੀਂ, ਨਾ ਜੇਲ੍ਹ ਦਾ ਡਰ ਹੈ, ਨਾ ਕਿਸੇ ਡਰ ਦਾ। ਉਹ ਇੱਕ ਪ੍ਰੋਗਰਾਮ ਤੇ ਚੱਲਦੀ ਸੀ, ਲੋਕਾਂ ਲਈ ਖੜਦੇ ਵੀ ਸੀ, ਤੇ ਤਾਂ ਹੀ ਲੋਕ ਉਹਨਾਂ ਲਈ ਖੜਦੇ ਸੀ। ਜੇ ਅਕਾਲੀ ਦਲ ਦਾ ਇੱਕ ਸ਼ਾਨਾਮਤਾ ਇਤਿਹਾਸ ਹੈਗਾ, ਲੋਕ ਮੋਰਚਾ 'ਚ ਲੱਖਾਂ ਬੰਦਾ ਗਿਆ, ਟੋਟਲ ਐਮਰਜੈਂਸੀ ਦੇ 19 ਮਹੀਨੇ ਮੋਰਚਾ ਚੱਲਿਆ, ਤੇ ਦਰਬਾਰ ਸਾਹਿਬ ਤੋਂ ਲੋਕ ਜਾਂਦੇ ਰਹੇ, ਜੇਲ੍ਹਾਂ ਭਰਦੇ ਰਹੇ। ਪੰਜਾਬੀ ਸੂਬੇ ਦਾ ਮੋਰਚਾ ਸੀ, ਜੇਲ੍ਹਾਂ ਭਰਦੇ ਰਹੇ। ਹੁਣ ਉਹਨੂੰ ਲਾ ਕੇ ਦੇਖੇ ਮੋਰਚਾ, ਨਹੀਂ ਜਾਂਦੇ ਬੰਦਿਆਂ ਨੂੰ, ਕਹਿੰਦਾ ਵੀ ਸਾਡਾ ਕੀ ਹਿੱਤ ਹੈ। ਇਸ ਕਰਕੇ ਇੱਕ ਦੂਜਾ ਪਹਿਲੂ ਇਹਦਾ ਇਹ ਹੈ ਕਿ ਹੁਣ ਆਈਡੀਓਲੋਜੀ ਦਾ ਜਿਹੜਾ ਦੌਰ ਸੀ, ਉਹ ਖਤਮ ਹੋ ਗਿਆ। ਸਾਰੀਆਂ ਪਾਰਟੀਆਂ ਇੱਕੋ ਆਈਡੀਓਲੋਜੀਕਲ ਦਾਇਰੇ 'ਚ ਨਜ਼ਰ ਆਉਂਦੀਆਂ ਨੇ। ਜਿਵੇਂ ਹੁਣ ਜਿਹੜਾ ਮਾਡਲ ਹੈ ਡਿਵੈਲਪਮੈਂਟ ਦਾ, ਕਿ ਵਿਕਾਸ ਕਿਹਨੂੰ ਕਹਿੰਦੇ ਨੇ, ਤੇ ਵਿਕਾਸ ਦਾ ਨਾਮ ਅਸੀਂ ਕਹਿਤਾ ਵੀ ਸੜਕਾਂ ਬਣਾਉਣੀਆਂ, ਪੁਲ ਬਣਾਉਣੇ, ਵੱਡੀਆਂ ਚੀਜ਼ਾਂ ਬਣਾਉਣੀਆਂ। ਇੱਕ ਵੀ ਪਾਰਟੀ ਦਾ ਉਦੋਂ ਅਲਟਰਨੇਟਿਵ ਏਜੰਡਾ ਦਿਖਾਓ, ਨਹੀਂ ਹੈਗਾ। ਬਿਲਕੁਲ ਸਹੀ, ਕਿ ਲੋਕਾਂ ਦੀ ਕੋਈ ਰੂਹ ਦੀ ਵੀ ਖੁਰਾਕ ਹੁੰਦੀ ਹੈ, ਲੋਕਾਂ ਦੇ ਜਜ਼ਬਾਤ ਹੁੰਦੇ ਨੇ, ਉਹਨਾਂ ਦੇ ਕਲਚਰਲ ਬਖਰੇਵਿਆਂ ਨੂੰ ਵੀ ਮਾਨਤਾ ਦੇਣੀ ਹੁੰਦੀ ਹੈ, ਉਹਨਾਂ ਦੀਆਂ ਵੱਖ-ਵੱਖ ਬੋਲੀਆਂ ਨੂੰ ਮਾਨਤਾ ਦੇਣੀ, ਕੋਈ ਸਵੈਮਾਨ ਵੀ ਹੁੰਦਾ ਹੈ, ਸਵੈਮਾਨ ਜਿਹੜਾ ਹੁੰਦਾ ਉਹ ਸਾਈਡ ਹਟਾਤੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦਾ ਇਹਦੇ 'ਚ ਕਾਫੀ ਜ਼ਿਆਦਾ ਰੋਲ ਹੈ, ਮੇਰਾ ਹੋਰਾਂ ਨਾਲੋਂ ਵੀ। ਇਹ ਕਹਿੰਦੇ ਨੇ ਆਈਡੀਓਲੋਜੀ ਦਾ ਦੌਰ ਖਤਮ ਹੋ ਗਿਆ, ਤੇ ਹੁਣ ਤਾਂ ਜੀ ਸਾਡੇ ਕੋਲ ਮੁੱਦਾ ਲਿਆਓ, ਅਸੀਂ ਉਹਦਾ ਹੱਲ ਕਰਾਂਗੇ। ਪਰ ਕੀ ਸਿਧਾਂਤ ਤੋਂ ਬਿਨਾਂ ਪੋਲਿਟਿਕਸ ਦੀ ਬੁਨਿਆਦ ਹੋ ਸਕਦੀ? ਉਹੀ ਰਣ ਨਹੀਂ, ਚਿਤਵੇ ਨਹੀਂ ਜਾ ਸਕਦਾ, ਕਲਪਨਾ ਨਹੀਂ ਕੀਤੀ ਜਾ ਸਕਦੀ, ਸਿਧਾਂਤਹੀਨ ਪੋਲਿਟਿਕਸ। ਇਹਦੇ ਨਾਲ ਫਿਰ ਤੁਸੀਂ ਕੀ ਕਰਦੇ ਹੋ ਕਿ ਜਿਹੜੇ ਨਵੀਂ ਯੰਗ ਜਨਰੇਸ਼ਨ ਹੈ, ਉਹਨੂੰ ਕਹਿੰਦੇ ਤੁਸੀਂ ਸਿਆਸਤ ਬਾਰੇ ਨਾ ਜਾਣੋ, ਤੁਸੀਂ ਬਸ ਕੰਮ ਕਰੋ। ਜੇ ਸਿਆਸਤ ਬਾਰੇ ਉਹ ਨਹੀਂ ਜਾਣੂਗਾ ਤਾਂ ਸਟੇਟ ਬਾਰੇ ਕਿਵੇਂ ਜਾਣੂਗਾ? ਨਹੀਂ ਜਾਣ ਸਕਦਾ। ਜੇ ਸਟੇਟ ਬਾਰੇ ਨਹੀਂ ਜਾਣੂਗਾ, ਉਹਨੂੰ ਪਤਾ ਕਿਵੇਂ ਲੱਗੂਗਾ ਠੀਕ ਕੀ ਹੈ, ਗਲਤ ਕੀ ਹੈ? ਜੇ ਉਹਦੇ ਬਾਰੇ ਜਾਣੂਗਾ ਤਾਂ ਉਹ ਆਪਣੀ ਡਿਮਾਂਡ ਰੱਖੂਗਾ, ਤਾਂ ਉਹਦੇ ਤੇ ਨਵੀਂ ਲੀਡਰਸ਼ਿਪ ਪੈਦਾ ਹੋਏਗੀ। ਇੱਕ ਪੰਜਾਬ 'ਚ ਹੋਰ ਜ਼ਿਆਦਾ ਇੰਪੋਰਟੈਂਟ ਗੱਲ ਹੈ, ਆਫਟਰ ਮਿਲੀਟੈਂਸੀ 1983 ਤੋਂ ਬਾਅਦ ਪੰਜਾਬ ਦੇ ਕਾਲਜ ਔਰ ਯੂਨੀਵਰਸਿਟੀਆਂ 'ਚ ਇਲੈਕਸ਼ਨ ਨਹੀਂ ਹੋਈ। ਬਿਲਕੁਲ ਸਾਰੇ ਕਿਤੇ ਅਸੀਂ ਕਹਿੰਦੇ ਡੈਮੋਕ੍ਰੇਸੀ ਹੈ, ਪੰਚਾਇਤ ਦੀ ਚੋਣ ਹੋ ਰਹੀ ਹੈ, ਮਿਊਨਿਸਪੈਲਿਟੀ ਦੀ ਹੋ ਰਹੀ ਹੈ, ਸਾਰੀਆਂ ਹੋ ਰਹੀਆਂ, ਪਾਰਲੀਮੈਂਟ ਹੋ ਰਹੀ ਹੈ। ਫਿਰ ਉਹ ਕੀ ਵਜ੍ਹਾ ਹੈ ਕਿ ਤੁਸੀਂ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਚੋਣਾਂ ਨਹੀਂ ਹੋਣ ਦਿੰਦੇ? ਵਜ੍ਹਾ ਤਾਂ ਸਭ ਤੋਂ ਬੜੀ ਗੱਲ ਇਹ ਹੈ ਕਿ ਉੱਥੋਂ ਲੀਡਰਸ਼ਿਪ ਨਵੀਂ ਪੈਦਾ ਹੋ, ਫਿਰ ਉਹ ਸਾਡਾ ਜਵਾਕ ਕਿੱਧਰ ਜਾਊਗਾ? ਉਹਨੂੰ ਕੰਪੀਟੀਟਰ ਪੈਦਾ ਹੋ ਜਾਣਗੇ, ਮੁਕਾਬਲੇ ਤੇ ਬਿਲਕੁਲ ਉਹਦੀ ਕੁਰਸੀ ਨੂੰ ਖਤਰਾ ਹੋ ਜਾਊਗਾ, ਉਹਦੀ ਪੋਸਟ ਨੂੰ ਖਤਰਾ ਹੋ। ਤੁਸੀਂ 40 ਸਾਲ ਤੋਂ ਇੱਕ ਹੱਕ ਮਾਰਿਆ ਹੋਇਆ ਲਗਾਤਾਰ ਡੈਮੋਕ੍ਰੇਸੀ ਦੇ ਵਿੱਚ, ਇਹਦੇ ਲਈ ਕੋਈ ਧਿਰ ਕਿਉਂ ਨਹੀਂ ਲੜੀ, ਜਿਹੜੀ ਵੀ ਚਾਹੇ ਉਹ ਵਿਰੋਧੀ ਸੀ ਚਾਹੇ ਨਹੀਂ ਲੜਿਆ? ਇਹ ਬਹੁਤ ਬੜਾ ਸਵਾਲੀਆ ਨਿਸ਼ਾਨ ਸਾਡੇ ਓਵਰਆਲ ਸੋਸਾਇਟੀ ਤੇ ਵੀ ਹੈ, ਸਿਵਲ ਸੋਸਾਇਟੀ ਦੀ ਵੀ ਇਹ ਡਿਮਾਂਡ ਨਹੀਂ ਬਿਲਕੁਲ ਉਹ ਅੱਗੇ ਵਧਦੀ। ਇਹਦੇ 'ਚ ਇੱਕ ਗੱਲ ਹੋਰ ਵੀ ਹੈ ਨਾ, ਕਿ ਜਿਹੜਾ ਬੰਦਾ, ਜਿਵੇਂ ਤੁਸੀਂ ਕਾਲਜ ਯੂਨੀਵਰਸਿਟੀਆਂ ਦਾ ਜ਼ਿਕਰ ਕੀਤਾ, ਜਿਹੜਾ ਬੰਦਾ 18 19 20 22 ਸਾਲ 25 ਸਾਲ ਦੇ ਵਿੱਚ ਲੜ ਰਿਹਾ ਹੱਕਾਂ ਲਈ, ਉਹ ਕੱਲ ਨੂੰ ਉਹਦਾ ਥਾਟ ਪ੍ਰੋਸੈਸ ਵੀ ਤਾਂ ਮੈਚੁਰ ਹੁੰਦਾ ਨਾ। ਉਹ ਜਦੋਂ 40 42 ਸਾਲ ਦੀ ਉਮਰ ਦੇ ਵਿੱਚ ਵਿਧਾਨ ਸਭਾ 'ਚ ਜਾਊਗਾ ਜਾਂ ਲੋਕ ਸਭਾ ਦੇ ਵਿੱਚ ਜਾਂਦਾ, ਉਹਨੂੰ ਪਤਾ ਲੱਗਦਾ ਕਿ ਲੋਕ ਸੰਗਠਿਤ ਨੇ, ਲੋਕਾਂ ਦੇ ਆਹ ਮਸਲੇ ਨੇ, ਅਸੀਂ ਹੱਕਾਂ ਲਈ ਲੜਦੇ ਹਾਂ। ਉਹ ਜਿਵੇਂ ਤੁਸੀਂ ਕਿਹਾ ਕਿ ਮੇਰੇ ਮੁੰਡੇ ਦਾ ਕੀ ਹੋਊ, ਮੇਰੀ ਕੁੜੀ ਨੂੰ ਟਿਕਟ ਕਿੱਥੋਂ ਮਿਲੂ, ਇਹ ਸਾਰੇ ਕਾਸੇ ਨੇ, ਸ਼ੋਰ ਨੇ, ਜਿਵੇਂ ਸਿਆਣੇ ਕਹਿੰਦੇ ਨੇ ਕਿ ਨਗਾਰਿਆਂ ਦੀ ਸ਼ੋਰ ਦੇ ਵਿੱਚ ਪੀਪਲੀਆਂ ਦੀ ਕੌਣ ਸੁਣਦਾ। ਸੋ ਇਹ ਸਾਰੇ ਨੇ ਸਾਡਾ ਪੋਲੀਟੀਕਲ ਮੁਹਾਂਦਰਾ ਜਿਹੜਾ ਉਹਨੂੰ ਵਿਗਾੜ
ਇਹਨੇ ਨਾ ਕੇਵਲ ਪੋਲੀਟੀਕਲ ਮਹਾਂਦਰਾ ਬੜਾਤਾ, ਪੰਜਾਬ ਦੇ ਯੂਥ ਦੀ ਉਮੀਦ ਖਤਮ ਕਰਤੀ। ਬੇਉਮੀਦ, ਹੋਪਲੈਸ ਹੋ ਗਿਆ, ਮਤਲਬ ਨਾ ਉਮੀਦਾ ਜੀ, ਨਾ ਉਮੀਦਾ ਯੂਥ ਫਿਰ ਕਿੱਧਰ ਜਾ ਰਿਹਾ, ਕਿੱਧਰ ਜਾ ਰਿਹਾ? ਜਾਂ ਤਾਂ ਜ਼ਬਰਦਸਤੀ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ, ਪ੍ਰਵਾਸ ਕਰ ਰਹੇ ਆ। ਜਿਹੜਾ ਮਾੜਾ ਮੋਟਾ ਸਹਿੰਦਾ ਕੋਈ ਕਿਸੇ ਸਕੂਲ ਦੇ ਵਿੱਚ ਜਾ ਕੇ ਤੁਸੀਂ ਪੁੱਛੋ +2 ਤੋਂ ਬਾਅਦ ਕੀ ਕਰੋਗੇ, ਉਹ ਕਹਿੰਦਾ ਆਈਲੈਟਸ ਕਰਾਂਗੇ, ਬਾਹਰ ਜਾਵਾਂਗੇ। ਹਾਂਜੀ, ਜਿਹਦੇ ਕੋਲ 20-30 ਲੱਖ ਹੈ, ਜਿਹੜੇ ਕੋਲ ਉਹ ਨਹੀਂ ਹੈ, ਉਹਦਾ ਬਾਕੀ ਹਿੱਸਾ ਡਰੱਗ 'ਚ ਜਾ ਰਿਹਾ। ਹਾਂਜੀ, ਨਿਰਾਸ਼ ਹੋ ਕੇ ਕਿ ਕੀ ਕਰਾਂਗੇ, ਕਿਉਂਕਿ ਰੁਜ਼ਗਾਰ ਹੈ ਨਹੀਂ। ਮੋਦੀ ਸਾਹਿਬ ਕਹਿੰਦੇ 2 ਕਰੋੜ ਹਰ ਸਾਲ ਦਿਆ ਕਰਾਂਗੇ ਨੌਕਰੀ। ਹਾਂਜੀ, ਉਹ ਇਹ ਤਾਂ ਦੱਸਣ ਵੀ 10 ਲੱਖ ਦਿੱਤੀ ਹੈ ਕਿ ਨਹੀਂ। ਹਾਂਜੀ, 2 ਬਿਲਕੁਲ ਕਰੋੜ ਦੀ ਬਾਅਦ ਦੀ ਗੱਲ ਹੈ, ਕੋਈ ਪੁੱਛਣ ਵਾਲਾ ਬੱਚਾ ਹੀ ਨਹੀਂ। ਮਤਲਬ ਜਦੋਂ ਤੁਸੀਂ ਉਸ ਸਾਰੇ ਮਾਮਲੇ ਦੇ ਵਿੱਚ ਡਰੱਗ ਦਾ ਸਾਡੇ ਸਾਹਮਣੇ ਬੜਾ ਵੱਡਾ ਇੱਕ ਕ੍ਰਾਈਸਿਸ ਹੈ। ਸਰਕਾਰਾਂ, ਕਿਸੇ ਨੇ ਕਿਹਾ ਮੈਂ 4 ਹਫ਼ਤੇ 'ਚ ਕਰ ਦੂੰ, ਕੋਈ ਕਿਸੇ ਨੇ 4 ਮਹੀਨੇ ਵਾਲਾ ਆ ਗਿਆ। ਹਾਂਜੀ, ਪਰ ਮਾਮਲਾ ਉੱਥੇ ਦੇ ਉੱਥੇ ਹੈ। ਔਰ ਫਿਰ ਜਿਹੜੇ ਕਿਸਾਨ ਮਜ਼ਦੂਰ ਦੀ ਗੱਲ ਹੀ ਬੰਦ ਹੋ ਗਈ ਹੈ ਕਰਨੀ, ਕਿ ਉਹ ਭਾਈ ਸੁਸਾਈਡ ਕਰ ਰਹੇ ਨੇ ਕਰਜ਼ੇ ਦੇ ਨਹੀਂ। ਹਾਂਜੀ, ਬਿਲਕੁਲ। ਕਿਸਾਨ ਦੀ ਫਿਰ ਵੀ ਗੱਲ ਹੋ ਜਾਂਦੀ ਹੈ, ਮਜ਼ਦੂਰ ਆਈਸੋਲੇਸ਼ਨ ਨਹੀਂ ਹੈਗਾ। ਹਾਂਜੀ, ਜਿਹੜਾ ਹਾਸੀਅਤ ਹੈ ਲੈਂਡਲੈਸ ਬੰਦਾ, ਜਿਹੜਾ ਕਹਿੰਦਾ ਮੈਨੂੰ ਦਿਹਾੜੀ ਤਾਂ ਦੇ ਦਿਓ, ਮੈਨੂੰ ਫ੍ਰੀ ਨਾ ਦਿਓ, ਮੈਂ ਕਰਕੇ ਖਾਣਾ ਚਾਹੁੰਦਾ। ਹਾਂਜੀ, ਉਹਦੇ ਲਈ ਤੁਸੀਂ ਮਨਰੇਗਾ ਵਰਗਾ ਇੱਕ ਜੌਬ ਵਾਲੀ ਸਕੀਮ ਤਾਂ ਲਾਗੂ ਕੀਤੀ, ਪਰ ਬਜਟ ਤੁਸੀਂ ਕਹਿੰਦੇ ਹੋ 100 ਦਿਨ ਦੇਾਂਗੇ, ਬਜਟ 25 ਦਿਨਾਂ ਦਾ ਰੱਖਦੇ ਹੋ। ਹਾਂਜੀ, ਪਹਿਲਾਂ ਹੀ ਫਰਾਡ ਕਰ ਰਹੇ ਹੋ। ਹਾਲਾਂਕਿ ਉਦੋਂ ਜ਼ਿਆਦਾ ਵਧਾਉਣ ਦੀ ਲੋੜ ਸੀ। ਇਹ ਜਿਹੜਾ ਇੱਕ ਪਾਲਿਸੀ ਮੇਕਿੰਗ ਦਾ ਕੁਐਸਚਨ ਹੈ। ਹਾਂਜੀ, ਪਾਲਿਸੀ ਤੇ ਸਵਾਲ ਉਦੋਂ ਕੋਈ ਕਰੂਗਾ ਜਦੋਂ ਅਵੇਅਰ ਹੋਏਗਾ। ਯੂਥ ਅਵੇਅਰ ਉਦੋਂ ਹੋਊਗਾ ਜਦੋਂ ਸਿਆਸਤ ਬਾਰੇ ਜਾਣੂਗਾ। ਇਹਨਾਂ ਨੇ ਇਹ ਕਰਤਾ ਵੀ ਤੂੰ ਸਿਆਸਤ ਬਾਰੇ ਨਾ ਜਾਣ, ਤਾਂ ਮੇਰੇ ਮੁੰਡਿਆਂ ਕੁੜੀਆਂ ਲਈ ਰਾਹ ਬਣੂਗਾ। ਤੇ ਉਹਨਾਂ ਦੇ ਰਾਹ ਦੇ ਚੱਕਰ 'ਚ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਪੰਜਾਬ ਦਾ ਤੇ ਬਾਕੀ ਚੀਜ਼ਾਂ ਦਾ ਕੀਤਾ। ਔਰ ਈਵਨ ਪੰਜਾਬ ਦੇ ਨੈਚੁਰਲ ਰਿਸੋਰਸਸ ਵੀ, ਪੰਜਾਬ ਵਰਗਾ ਕਲਾਈਮੇਟ ਕਿਤੇ ਨਹੀਂ ਹੈ ਦੁਨੀਆ ਦੇ ਵਿੱਚ। ਇੰਨੀਆਂ ਰੁੱਤਾਂ ਕਿਤੇ ਨਹੀਂ ਬਦਲਦੀਆਂ ਦੁਨੀਆ 'ਚ। ਸਾਡੇ ਕੋਲ ਕੁਦਰਤੀ ਸਰੋਤਾਂ ਦਾ ਖਜ਼ਾਨਾ ਸੀ, ਮਤਲਬ ਪਾਣੀ ਦੇ ਪੱਖੋਂ ਵੀ, ਆਬੋ ਹਵਾ ਦੇ ਪੱਖੋਂ ਵੀ, ਜਰਖੇਜ਼ ਜ਼ਮੀਨ ਸੀ। ਔਰ ਬਾਕੀ ਦੁਨੀਆ ਨੇ ਬਰਫ਼ 'ਚ ਮੰਗਣ ਲਾਤੇ, ਕਿਸੇ ਨੇ ਰੇਗਿਸਤਾਨ ਦੇ ਵਿੱਚ ਮੰਗਣ ਲਾਤੇ। ਅਸੀਂ ਸਭ ਕੁਝ ਹੁੰਦੇ ਹੋਏ ਬਰਬਾਦ ਕੀਤਾ। ਲੋਕਾਂ ਨੇ ਤਾਂ ਕੁਝ ਨਹੀਂ ਕੀਤਾ। ਬਿਲਕੁਲ, ਇਹ ਹੁਕਮਰਾਨਾਂ ਦਾ ਕੁਐਸਚਨ ਹੈ, ਇਹ ਬਿਊਰੋਕਰੇਟ ਦਾ ਕੁਐਸਚਨ ਹੈ। ਇਹ ਜਿਹੜੇ ਲੀਡ ਕਰਦੇ ਸੀ ਉਹਨਾਂ ਦੇ ਸਿਰ ਤੇ ਸਵਾਲ ਹੈ। ਇੱਕ ਤੁਸੀਂ, ਮੈਂ ਤੁਹਾਡੀ ਗੱਲਬਾਤ ਵੀ ਸੁਣ ਰਿਹਾ ਸੀ, ਵਾਰਤਾਲਾਪ ਤੁਹਾਡੀ ਟੈਲੀਵਿਜ਼ਨ ਤੇ, ਉਹ ਤੁਸੀਂ ਕਹਿ ਰਹੇ ਸੀਗੇ ਕਿ ਪੰਜਾਬ ਦੇ ਸਿਆਸਤਦਾਨ ਨਾਅਰਾ ਦਿੰਦੇ ਰਹੇ ਕਿ ਕੈਲੀਫੋਰਨੀਆ ਬਣਾ ਦੇਣਗੇ, ਪਰ ਜੇ ਪੰਜਾਬ ਦੀ ਤਹਿਜ਼ੀਬ ਨੂੰ ਸਮਝਣਾ ਹੋਵੇ ਤਾਂ ਸ਼ਾਇਦ ਰੁੱਤਾਂ ਦੇ, ਮੌਸਮ ਦੇ, ਪੰਜਾਬੀ ਤਹਿਜ਼ੀਬ ਦੇ ਹਿਸਾਬ ਦੇ ਨਾਲ ਤਾਂ ਕੈਲੀਫੋਰਨੀਆ ਵੀ ਪੰਜਾਬ ਕੈਲੀਫੋਰਨੀਆ ਨਾਲੋਂ ਕਿਤੇ ਜ਼ਿਆਦਾ ਅੱਗੇ ਹੈ। ਨਹੀਂ, ਮੈਨੂੰ ਲੱਗਦਾ ਕਿ ਚਾਹੀਦਾ ਤਾਂ ਇਹ ਸੀ ਜੇ ਸਾਡਾ ਹੁਕਮਰਾਨ ਨਾ ਹੁੰਦਾ। ਹਾਂਜੀ, ਤੇ ਕੈਲੀਫੋਰਨੀਆ ਨੂੰ ਇਹ ਉਹਨਾਂ ਦੇ ਤੇ ਨਾਜ ਹੁੰਦਾ ਵੀ ਅਸੀਂ ਪੰਜਾਬ ਵਰਗਾ ਬਣਨਾ ਹੈ। ਹਾਂਜੀ, ਲੇਕਿਨ ਰੀਅਲ ਬੈਕਗ੍ਰਾਉਂਡ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਯੂਰਪ ਚੋਂ ਨੌਕਰੀ ਕਰਨ ਉੱਥੇ ਤਲਾਸ਼ ਕਰਨ ਜਾਂਦੇ ਸੀ ਨਾ। ਉਹਦੀ ਫੌਜ 'ਚ ਕਿੰਨੇ ਬੰਦੇ ਫਰਾਂਸੀਸੀ ਸੀ, ਕਿੰਨੇ ਡਿਫਰੈਂਟ ਚੀਜ਼ਾਂ ਦੇ ਸੀ, ਔਰ ਉਹਨੂੰ ਲੱਭਣ ਤਲਾਸ਼ ਤੁਰ ਗਏ। ਔਰ ਪੰਜਾਬ ਉਦੋਂ ਤੱਕ ਤੁਸੀਂ ਦੇਖੋ ਕਿ ਯੂਰਪ ਨੇ ਬੜੀ ਬਾਅਦ ਦੇ ਵਿੱਚ ਫਾਂਸੀ ਦੀ ਸਜ਼ਾ ਖਤਮ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਰਾਜ 'ਚ ਇੱਕ ਫਾਂਸੀ ਦੀ ਸਜ਼ਾ ਨਹੀਂ। ਹਿਊਮਨ ਰਾਈਟਸ ਦਾ ਲੈਵਲ ਦੇਖੋ ਤੁਸੀਂ, ਸਾਖਰਤਾ ਦਾ ਲੈਵਲ ਦੇਖੋ। ਨਾਲੇ ਮੈਜੋਰਿਟੀ ਧਰਮ, ਕੋਈ ਮਿਨੋਰਿਟੀ, ਇਹ ਕਿਤੇ ਮਾਮਲਾ ਕੋਈ ਰਾਈਟਸ ਨਹੀਂ, ਕਮਿਊਨਲ ਦੰਗਾ ਨਹੀਂ। ਬਿਲਕੁਲ, ਲੋਕ ਜਿਵੇਂ ਮੁਹੱਬਤ ਨਾਲ ਕਹਿੰਦੇ ਨੇ, ਸ਼ਾਹ ਮੁਹੰਮਦ ਜਦੋਂ ਕਹਿੰਦਾ ਸ਼ਾਹ ਮੁਹੰਮਦ ਦਾ ਮਤਲਬ ਉਹ ਕਦੇ ਤੀਸਰੀ ਜਾਤ ਨਹੀਂ ਸੀ ਆਈ। ਉਹ ਸਾਰੇ ਸੈਟਅਪ ਸਾਡੇ ਸਾਹਮਣੇ ਦਿਖਾਈ ਦੇ ਰਹੇ ਨੇ। ਔਰ ਈਵਨ 47 ਤੱਕ ਵੀ ਆਉਂਦੇ ਡਾਲਰ ਦੀ ਕੀਮਤ ਕੇਵਲ 3 ਰੁਪਏ ਦੇ ਬਰਾਬਰ ਸੀ। ਪਹਿਲਾਂ ਤਾਂ ਨਾਨਕਸ਼ਾਹੀ ਸਿੱਕਾ ਡਾਲਰਾਂ ਤੋਂ ਉੱਪਰ ਸੀਗਾ। ਹਾਂਜੀ, ਤੇ ਹੁਣ ਉਹ 80, 85, 86 ਤੇ ਤੁਸੀਂ ਜਿੱਥੇ ਜਾਂਦੇ ਹੋ ਤਾਂ ਦਮਕ ਜੇ ਸਿਆਸਤਦਾਨ ਜਿੰਨਾ ਮਰਜ਼ੀ ਬਾਰੇ, ਪਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਜਿਹੜਾ ਰੁੱਤਾਂ ਤੇ ਪੌਣ ਪਾਣੀ ਤੇ ਬਾਕੀ ਜ਼ਿੰਦਗੀ ਮੌਲ ਦੀ ਸੀ ਉੱਥੇ। ਹਾਂਜੀ, ਬਿਲਕੁਲ। ਔਰ ਇਸੇ ਕਰਕੇ ਕਿਹਾ ਜਾਂਦਾ ਏਡੀਆਂ ਲੜਾਈਆਂ ਲੜੀਆਂ ਪੰਜਾਬੀਆਂ ਨੇ, ਚਾਹੇ ਦੁਰਾਨੀ ਆਇਆ, ਚਾਹੇ ਅਬਦਾਲੀ ਆਇਆ, ਚਾਹੇ ਜਿਹੜੇ ਮਰਜ਼ੀ ਆਏ, ਤੇ ਬਾਵਜੂਦ ਉਹਦੇ ਤੇ ਕੱਲਾ ਉਹਨਾਂ ਨੇ ਨਹੀਂ ਹੈ, ਪੰਜਾਬੀਆਂ ਦੀ ਜਿਹੜੀ ਤਾਕਤ ਹੈ ਉਹ ਅੰਗਰੇਜ਼ਾਂ ਨੇ ਵੀ ਮੰਨੀ ਹੈ। ਤੁਸੀਂ ਦੇਖੋ ਸਾਰੀ ਮਿਲਟਰੀ ਦੇ ਵਿੱਚ ਜਾ ਕੇ ਉਦੋਂ ਤੋਂ ਲੈ ਕੇ ਬਿਲਕੁਲ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਸਾਰਾ ਗੜੀ ਵਰਗੀਆਂ ਸਾਡੇ ਕੋਲ ਮਿਸਾਲਾਂ ਨੇ ਤੇ ਉਹ ਸਾਹਮਣੇ ਦਿਖਾਈ ਦਿੰਦੀਆਂ ਨੇ। ਤੇ ਉਸ ਬੰਦੇ ਨੂੰ ਤੁਸੀਂ ਇੰਨਾ ਨਿਵਾਣਾ ਬਣਾ ਦੋਗੇ ਜਿਹੜਾ ਹੈ, ਇਹ ਸਾਡੇ ਅਸਲ ਚ ਰੂਲਰ ਨਕਲਚੀ ਬਣ ਗਏ। ਓਰੀਜਨਲ ਜਿਹੜੀ ਸੋਚ ਪ੍ਰਣਾਲੀ ਹੈ ਤੁਹਾਡੇ ਕੋਲ ਗੁਰਬਾਣੀ ਵਰਗਾ ਫਲਸਫਾ ਸੀ, ਸਰਬੱਤ ਦੇ ਭਲੇ ਦਾ, ਸਰਬ ਸਾਂਝੀਵਾਲਤਾ, ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਦਾ, ਫਿਰ ਕਾਸਟਲੈਸ ਸੋਸਾਇਟੀ ਦਾ। ਗੁਰੂ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ,
ਨੀਚੀ ਹੂੰ ਅਤ ਨੀਚ। ਔਰ ਉਹ ਜਿਹੜਾ ਕਹਿੰਦਾ ਬਾਬਾ ਕਹਿੰਦਾ ਕਿ ਮੈਂ ਭਾਈ ਲਾਲੋ ਨਾਲ ਖੜਾ, ਮੈਂ ਮਲਕ ਭਾਗੋ ਨਾਲ ਨਹੀਂ ਖੜਾ। ਡਾਇਰੈਕਟ ਇੱਕ ਲਾਈਨ ਖਿੱਚਦਾ ਬਿਲਕੁਲ। ਤੇ ਤੁਸੀਂ ਤਾਂ ਉਹਨੂੰ ਫੋਲੋ ਹੀ ਨਹੀਂ ਕਰ ਰਹੇ। ਬਿਲਕੁਲ। ਜੇ ਉਹਨੂੰ ਫੋਲੋ ਨਹੀਂ ਕਰ ਰਹੇ ਤਾਂ ਫਿਰ ਭਾਈ ਦੁਸਵਾਰੀਆਂ ਤਾਂ ਸਾਹਮਣੇ ਆਉਣਗੀਆਂ। ਔਰ ਗੁਰੂ ਨਾਨਕ ਸਾਹਿਬ ਨੇ ਉਦੋਂ ਕੁਦਰਤ ਦੇ ਵਿਸਾਰੇ ਚ ਦਾ ਗੱਲ ਕੀਤੀ ਹੈ, ਬਲਿਹਾਰੀ ਕੁਦਰਤ ਬਸੀ ਹੈ। ਔਰ ਕੁਦਰਤ ਕਿੰਨੀ ਇੰਪੋਰਟੈਂਟ ਹੈ ਇਹ ਸਾਨੂੰ ਉਦੋਂ ਤੋਂ ਮਿਲਦੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਉਹ ਸਭ ਦੀ ਅਸੀਂ ਸਿਹਤ ਵਿਗਾੜ ਰੱਖੀ ਹੈ ਤੇ ਕੁਝ ਨਹੀਂ ਕਦੇ ਸੋਚਿਆ ਨਹੀਂ ਸਾਡੇ ਪੋਲੀਟੀਸ਼ੀਅਨ ਨੇ ਕਿ ਸਾਡੀ ਯੋਜਨਾਬੰਦੀ ਚ ਉਹ ਵੀ ਇੱਕ ਹਿੱਸਾ ਹੋਣਾ ਚਾਹੀਦਾ। ਇਸ ਕਰਕੇ ਅਸੀਂ ਫਿਲਾਸਫੀ ਤੋਂ ਟੁੱਟ ਗਏ, ਰੂਹ ਤੋਂ ਟੁੱਟ ਗਏ ਤੇ ਹੁਣ ਖੁਆਰ ਹੋਏ ਤੁਰੇ ਫਿਰਦੇ। ਹੁਣ ਅਸੀਂ ਕਿਤੋਂ ਹੋਰ ਬਿਮਾਰੀਆਂ ਲੱਭਦੇ ਹਾਂ। ਜਿਵੇਂ ਇੱਕ ਗਰੀਬ ਬੰਦਾ ਬਿਮਾਰ ਹੋ ਜਾਏ ਨਾ, ਉਹ ਕਹਿੰਦਾ ਕੋਈ ਵੀ ਵੈਦ ਸਸਤਾ ਜਿਹੜਾ ਮੁਫਤ ਦਿੰਦਾ ਦਵਾਈ ਲਈ ਜੋ ਜੇ ਤਜਰਬੇ ਕਰ ਰਹੇ ਤੇ ਉਹ ਤਜਰਬਿਆਂ ਨਾਲ ਸਿਹਤ ਤੇ ਕੀ ਅਸਰ ਪੈਣਾ, ਸਿਹਤ ਰਹੂਗੀ ਜਾਂ ਨਹੀਂ, ਉਹਨੂੰ ਨਹੀਂ ਪਤਾ। ਇਹ ਇਸ ਮਝਧਾਰ 'ਚ ਫਸਿਆ ਹੋਇਆ ਪੰਜਾਬੀ ਦਿਖਾਈ ਦੇ ਰਿਹਾ। ਸੁਪਰੀਮ ਕੋਰਟ ਦੀ ਗੱਲ ਕਰੀਏ, ਮੋਦੀ ਸਾਹਿਬ ਦੇ ਬਾਰੇ, ਜਿਵੇਂ ਉਹਨਾਂ ਦੇ ਇਸ ਵੇਲੇ ਨਿਜ਼ਾਮ ਨੂੰ ਚਲਾਉਣ ਦਾ ਜਿਹੜਾ ਤਰੀਕਾਕਾਰ ਹੈ, ਜੇਕਰ ਉਸ ਹਿਸਾਬ ਨਾਲ ਦੇਖੀਏ ਕਿ ਕੋਰਟ ਹੀ ਬਚੀ ਹੈ ਇਕੱਲੀ ਜਿਹੜੀ ਕਹਿ ਸਕਦੇ ਹੈ ਕਿ ਚੰਡੀਗੜ੍ਹ ਦੀ ਚੋਣ ਹੈ ਇਹ ਗੈਰ ਲੋਕਤਾਂਤਰਿਕ ਤਰੀਕਾ ਹੈ, ਚੋਣ ਬੌਂਡ ਹੈ ਇਹ ਕੋਈ ਲੋਕਤਾਂਤਰਿਕ ਪ੍ਰਕਿਰਿਆ ਨਹੀਂ। ਪਹਿਲਾਂ ਵੀ ਤੁਸੀਂ ਕਰੋਨਾ ਵੇਲੇ ਪ੍ਰਧਾਨ ਮੰਤਰੀ ਰਾਹਤ ਕੋਸ਼ ਜਿਹੜਾ ਸਰਕਾਰੀ ਹੈ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟ ਲੈ ਆਉਣਾ ਕਿ ਉਹਨੂੰ ਇਹਦੇ 'ਚ ਦਾਨ ਕਰੋ। ਕੀ ਹੋਰ ਕੋਈ ਧਿਰ, ਕੋਈ ਏਜੰਸੀ, ਕੋਈ ਜਥੇਬੰਦੀ, ਕੋਈ ਆਰਗੇਨਾਈਜੇਸ਼ਨਲ ਸਟਰਕਚਰ, ਕੋਈ ਕਨਸਟੀਟਿਊਸ਼ਨਲ ਬੋਡੀ ਕੋਈ ਨਹੀਂ ਬਚਿਆ, ਸਿਰਫ ਅਦਾਲਤ ਹੀ ਬਚੀ ਹੈ? ਨਹੀਂ ਦੇਖੋ, ਇੱਕ ਗੱਲ ਹੈ ਕਿ ਇੱਕ ਤਾਂ ਗੱਲ ਕਲੀਅਰ ਹੈ ਕਿ ਸਾਡਾ ਪੋਲੀਟੀਸ਼ੀਅਨ ਨਾ ਮਾੜੀ ਗੱਲ ਤੇ ਕੋਰਟ ਜਾਂਦਾ ਹੈ। ਪਿਛਲੇ ਦਿਨਾਂ 'ਚ ਇੱਕ ਬੜੀ ਕੰਟਰੋਵਰਸੀ ਲਗਾਤਾਰ ਚੱਲਦੀ ਹੈ ਜਦੋਂ ਬੀਜੇਪੀ ਆਈ ਹੈ। ਬੀਜੇਪੀ ਰੂਲ ਨਾਨ ਬੀਜੇਪੀ ਰੂਲ ਸਟੇਟਸ ਨੇ, ਉੱਥੇ ਗਵਰਨਰ ਇੰਨਾ ਦਖਲ ਦਿੰਦੇ ਬਿਲਕੁਲ। ਤੇ ਗਵਰਨਰ ਦਖਲ ਦਿੰਦਾ ਤਾਂ ਪੰਜਾਬ ਸਰਕਾਰ ਹੋਵੇ, ਕੇਰਲਾ ਸਰਕਾਰ ਹੋਵੇ, ਤਾਮਿਲਨਾਡੂ ਸਰਕਾਰ ਹੋਵੇ, ਉਹ ਸੁਪਰੀਮ ਕੋਰਟ 'ਚ ਸੁਪਰੀਮ ਕੋਰਟ ਨੇ ਉਦੋਂ ਵੀ ਕਿਹਾ ਸੀ ਕੁਝ ਮਾਮਲੇ ਆਪ ਵੀ ਬੈਠ ਕੇ ਹੱਲ ਕਰ ਲਿਆ ਨਾ, ਸਾਡੇ ਕੋਲ ਕਿਉਂ। ਪਰ ਇਹਦੇ ਨਾਲ ਦੂਜੀ ਗੱਲ ਇਹ ਹੈ, ਅਦਾਲਤ ਵੀ ਜਿਵੇਂ ਜਿਸ ਲੈਵਲ ਦੀ ਇੰਡੀਪੈਂਡੈਂਸ ਦੀ ਉਮੀਦ ਕੀਤੀ ਜਾਂਦੀ ਰਹੀ ਹੈ ਜਾਂ ਹੈ, ਉਸ ਲੈਵਲ ਤੇ ਨਹੀਂ ਹੋਪ ਦੇ ਰਹੀ। ਠੀਕ ਹੈ, ਇੱਕ ਗੱਲ, ਇਹ ਕਲੈਰਿਟੀ ਹੈ। ਕਲੈਰਿਟੀ ਇਸ ਕਰਕੇ ਹੈ, ਤੁਸੀਂ ਦੇਖੋ ਕਿ 370 ਲਾਈ ਜੰਮੂ ਕਸ਼ਮੀਰ 'ਚ। ਹੈਬਿਸ ਕਾਰਪਸ ਦਾ ਆਪਣੇ ਇੱਕ ਪੈਟਰਨ ਹੈ। ਹੈਬਿਸ ਕਾਰਪਸ ਦਾ ਮਤਲਬ ਹੈ ਕਿ ਬੰਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂਦਾ ਕਿ ਸਾਡੇ ਬੰਦੇ ਦੀ ਜਾਨ ਨੂੰ ਖਤਰਾ ਹੈ, ਤੁਰੰਤ ਵਾਰੰਟ ਅਫਸਰ ਜਾਰੀ ਕੀਤਾ ਜਾਂਦਾ, ਮਤਲਬ ਉਹਨੂੰ ਆਰਡਰ ਕੀਤਾ ਜਾਂਦਾ ਬੰਦਾ ਲੱਭੋ। ਇਹ ਸਭ ਤੋਂ ਪਹਿਲਾਂ ਸੁਣੀ ਜਾਣੀ ਹੁੰਦੀ ਹੈ ਤੇ ਸਾਲਾਂ ਬੱਧੀ ਕਸ਼ਮੀਰੀਆਂ ਦੀ ਹੈਬਿਸ ਕਾਰਪਸ ਨਹੀਂ ਲੱਗੀ। ਬਿਲਕੁਲ। ਤੇ ਇੱਕ ਜਸਟਿਸ ਜਿਨ੍ਹਾਂ ਦਰਜਾ ਖੁੱਸਿਆ ਬੜਾ ਵੱਡਾ ਜਿਹੜਾ ਤੁਸੀਂ ਉਹ ਕਰ ਰਹੇ ਹੋ। ਫਿਰ ਪਹਿਲੀ ਵਾਰ ਹੈ ਕੰਟਰੀ ਦੇ ਵਿੱਚ ਕਿ ਤੁਸੀਂ ਇੱਕ ਗਵਰਨਮੈਂਟ ਆਫ ਇੰਡੀਆ ਨੂੰ ਇਹ ਰਾਈਟ ਹੈ ਸਟੇਟ ਨਾਲ ਸਲਾਹ ਕਰਕੇ ਕਿ ਕਿਸੇ ਦੋ ਰਾਜਾਂ ਦਾ ਮਰਜਰ ਕਰ ਦੇ। ਠੀਕ ਹੈ, ਇੱਕ ਰਾਜ ਚੋਂ ਕੁਝ ਹਿੱਸੇ ਕੱਢ ਕੇ ਦੂਜੇ ਨਾਲ ਜੋੜ ਦੇ ਜਾਂ ਬਾਕੀ ਇਹ ਰਾਈਟ ਹੈ। ਪਰ ਇਹ ਰਾਈਟ ਕਿਤੇ ਨਹੀਂ ਹੈ ਕਿ ਤੁਸੀਂ ਉਹਨੂੰ ਯੂਨੀਅਨ ਟੈਰੀਟਰੀ 'ਚ ਬਣਾ ਦਿਓ, ਉਹਦਾ ਰੁਤਬਾ ਵੀ ਘਟਾ ਦਿਓ। ਬਿਲਕੁਲ। ਤੇ ਉਹ ਰੁਤਬਾ ਘਟਿਆ ਤੇ ਜਿਹੜੀ ਜੱਜਮੈਂਟ ਆਈ ਹੈ, ਮੈਂ ਨਹੀਂ ਕਹਿੰਦਾ ਜਿਹੜੇ ਵੱਡੇ ਵਕੀਲ ਨੇ ਸੰਵਿਧਾਨਕ, ਫਾਲੀ ਨਾਰੀਮਨ ਵਰਗੇ ਵੱਖਰੇ ਉਹਨਾਂ ਨੇ ਐਡੇ ਆਰਟੀਕਲ ਲਿਖੇ, ਕਹਿੰਦੇ ਇਹ ਜੱਜਮੈਂਟ ਕਨਸਟੀਟਿਊਸ਼ਨਲ ਜੱਜਮੈਂਟ ਤਾਂ ਨਹੀਂ ਹੈ, ਇਹ ਪੋਲੀਟੀਕਲ ਜੱਜਮੈਂਟ ਲੱਗਦੀ। ਉਹ ਸਵਾਲ ਕਰ ਰਹੇ ਨੇ, ਤੁਸੀਂ ਦੇਖੋ। ਬਿਲਕੁਲ। ਤੇ ਇਹਦਾ ਮਤਲਬ ਇਹ ਹੁੰਦਾ ਕਿ ਹਾਂ ਫਿਰ ਵੀ ਕੁਝ ਮਾਮਲਿਆਂ 'ਚ ਸੁਪਰੀਮ ਕੋਰਟ ਤੋਂ ਰਾਹਤ ਮਿਲਦੀ ਹੈ ਤੇ ਬੰਦਾ ਕਹਿੰਦਾ ਚੱਲ ਕੁਛ ਉਮੀਦ ਹੈ। ਪਰ ਜਿੰਨੀ ਮਿਲਣੀ ਚਾਹੀਦੀ ਹੈ ਉਨੀ ਉੱਥੇ ਵੀ ਉਮੀਦ ਘਟਦੀ ਜਾ ਰਹੀ ਹੈ ਦੇ ਵਿੱਚ। ਔਰ ਉਹ ਜੱਜਾਂ ਦੀਆਂ ਅਪਾਇੰਟਮੈਂਟਸ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਗਵਰਨਮੈਂਟ ਦਾ ਰੋਜ਼ ਕਾਨੂੰਨ ਮੰਤਰੀ ਕਿੰਨੇ ਵਾਰ ਇਹਦੋਂ ਪਹਿਲਾਂ ਵਾਲਾ ਜਿਹੜਾ ਸੀ ਬਾਰ-ਬਾਰ ਸੁਪਰੀਮ ਕੋਰਟ ਦੇ ਖਿਲਾਫ ਬਿਆਨਬਾਜ਼ੀ ਕਰਦਾ ਰਿਹਾ ਆਪਣੇ ਸਾਹਮਣੇ। ਤਾਂ ਜੇ ਤੁਸੀਂ ਰਿਗਾਰਡ ਨਹੀਂ ਕਰੋਗੇ ਤਾਂ ਹੋਰ ਕੌਣ ਕਰੇਗਾ। ਇਸ ਲਈ ਜਿਹੜਾ ਇੰਸਟੀਟਿਊਸ਼ਨ ਜਿਹੜਾ ਨੈਟਵਰਕ ਹੈ ਸੰਸਥਾਵਾਂ ਦਾ, ਉਹ ਕਮਜ਼ੋਰ ਹੋਣਾ ਹੀ ਸਭ ਤੋਂ ਬੜੀ ਖਤਰੇ ਦੀ ਘੰਟੀ ਹੈ। ਮਤਲਬ ਬਾਕੀ ਤਾਂ ਚੱਲਦਾ, ਕਈ ਵਾਰ ਰੂਲਰ ਆ ਜਾਂਦਾ ਇਹੋ ਜਿਹਾ, ਪਰ ਜੇ ਸੰਸਥਾਵਾਂ ਮਜ਼ਬੂਤ ਹੋਣ ਤੇ ਆਇਆ ਤਾਂ ਚਲਾ ਜਾਊਗਾ ਤੇ ਉਹ ਘੱਟੋ ਘੱਟ ਉਹਦੇ ਸਾਹਮਣੇ ਨਤਮਸਤਕ ਨਹੀਂ ਹੁੰਦੀ ਆ। ਇਹੀ ਵੱਡੀ ਗੱਲ ਸਾਡੇ ਕੋਲ ਹੁਣ ਇਹ ਗੱਲ ਸਭ ਤੋਂ ਇਸ ਲਈ ਚੈਲੰਜ ਵਾਲੀ ਹੈ ਕਿ ਉਹ ਸੰਸਥਾਵਾਂ ਖੜੀਆਂ ਕਿਵੇਂ ਰਹਿਣ, ਜਾਂ ਉਹਨਾਂ 'ਚ ਸੁਧਾਰ ਕਿਵੇਂ ਹੋਵੇ, ਜਾਂ ਕਿਵੇਂ ਵੱਡੀਆਂ ਬਣਨ ਆਪਣੇ ਆਪ ਨੂੰ ਕਰਨ। ਤੇ ਪੋਲੀਟਿਕਸ ਦੇ ਵਿੱਚ ਸਟੇਟਸਮੈਨ ਦੀ ਵੀ ਕਮੀ ਦੇਖੀ ਗਈ ਹੈ। ਆਪਾਂ ਦੇਖਿਆ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਨੂੰ ਮੁਖਾਤਬ ਹੁੰਦੇ ਰਹੇ, ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ। ਹਾਲਾਂਕਿ ਜਿਹੜਾ ਵਿਧਾਨ ਸਭਾ 'ਚ ਬੈਠਾ ਉਹ ਤਾਂ ਚੁਣਿਆ ਹੋਇਆ ਨੁਮਾਇੰਦਾ ਹੀ ਹੈ ਨਾ, ਉਹ ਵਿਰੋਧੀ ਧਿਰਾਂ ਨੂੰ ਜੇ ਆਪਾਂ ਲਾਸਟ ਜਿਹੜਾ ਇਜਲਾਸ ਹੋ ਕੇ ਹਟਿਆ ਪਿਛਲਾ, ਉਹਦੇ 'ਚ ਦੇਖਿਆ। ਹੁਣ ਲਾਲਜੀਤ ਭੁੱਲਰ ਬਾਰੇ ਆਪਾਂ ਉਹਨਾਂ ਦੀ ਕਲਿੱਪ ਲਗਾਤਾਰ ਸੋਸ਼ਲ ਮੀਡੀਆ 'ਤੇ ਚਰਚਾ ਹੈ। ਇਹ ਮਤਲਬ ਸਾਡੇ ਸਿਆਸਤਦਾਨਾਂ ਕੋਲੇ ਕਦੇ ਕੁਝ ਬਚੂਗਾ ਕਹਿਣ ਨੂੰ ਕਿ ਅਸੀਂ ਸਾਡੀ ਆਹ ਦੇਣਾ ਸਮਾਜ ਨੂੰ, ਨਾ ਤੁਹਾਡੀ ਪਾਲਿਸੀ ਦੇ ਵਿੱਚ ਦੇਣਾ, ਨਾ ਤੁਸੀਂ ਕਿਤੇ ਇਹ ਦੇਖਦੇ ਹੋ ਕਿ ਯਾਰ ਇਹ ਬੰਦਾ ਬੜਾ ਲਹਿਜੇ ਦੇ ਵਿੱਚ ਬੋਲਦਾ, ਨਾ ਤੁਹਾਡਾ ਕੋਈ ਸਟੇਟਸ ਦਿਖਾਈ ਦਿੰਦਾ।
ਨਹੀਂ ਬਿਲਕੁਲ ਸਾਡਾ ਮਿਆਰ ਬਹੁਤ ਨੀਚੇ ਆ ਗਿਆ, ਬੁੱਧੀ ਦੇ ਮਿਆਰ ਨਾਲ ਨਾ ਬੋਲਬਾਣੀ ਦਾ ਨੀਚੇ ਆ ਜਾਂਦਾ, ਬਹੁਤ ਡਿੱਗਿਆ, ਹਾਂਜੀ, ਕਿਰਦਾਰ ਵੀ ਨੀਚੇ ਆ ਜਾਂਦਾ, ਸਾਰਾ ਕੁਝ ਜੁੜਿਆ ਹੁੰਦਾ ਇਹਦੇ ਨਾਲ। ਔਰ ਅਸੀਂ ਐਡੇ ਐਡੇ ਕੱਦ ਦੇ ਲੀਡਰ ਹਿਸਟੋਰੀਕਲੀ ਦੇਖੇ ਨੇ, ਆਪਣੇ ਆਪ ਉਸੇ ਦੇਸ਼ 'ਚ ਦੇਖੇ ਨੇ ਤੇ ਉੱਥੇ ਹੀ ਬੰਦੇ ਦੇਖੇ ਨੇ, ਹਾਂਜੀ ਹਾਂਜੀ, ਤੇ ਜਿਨ੍ਹਾਂ ਦਾ ਇੱਕ ਔਰਾ ਤੇ ਇੱਕ ਇੰਪੈਕਟ ਹੁੰਦਾ ਸੀ, ਬੋਲਣਾ ਮਤਲਬ ਤੋਲ ਕੇ ਬੋਲਣਾ, ਇਹ ਤੋਂ ਬਿਨਾਂ ਨਹੀਂ ਬੋਲਣਾ, ਤੇ ਆਹ ਗੱਲ ਹੈ। ਹੁਣ ਤਾਂ ਇੰਨਾ ਜ਼ਿਆਦਾ ਨੀਚੇ ਆ ਗਿਆ, ਔਰ ਉਹਦਾ ਵਜ੍ਹਾ ਇਹ ਹੈ ਕਿ ਇੱਕ ਤਾਂ ਬੌਧਿਕ ਤੌਰ ਤੇ ਊਣੇ ਬੰਦੇ ਜਿਹੜੇ ਪੋਲਿਟਿਕਸ 'ਚ ਆ ਗਏ, ਉਹਨਾਂ ਕੋਲ ਜਦ ਬੰਦਾ ਕਹਿੰਦਾ ਨਾ ਤੁਸੀਂ ਸਖਤ ਸ਼ਬਦ ਵਰਤਦੇ ਹੋ ਜੀ, ਗਾਲੀ ਗਲੋਚ ਕਰਦੇ ਹੋ, ਹਾਂਜੀ, ਗੁਲਾਮਾਂ ਫੜਦੇ ਹੋ, ਹਾਂਜੀ, ਸਮਝ ਲਓ ਤੁਹਾਡੀਆਂ ਦਲੀਲਾਂ ਖਤਮ ਹੋ ਗਈਆਂ, ਬਿਲਕੁਲ ਤੁਹਾਡੇ ਕੋਲ ਤੱਥ ਨਹੀਂ, ਤੁਹਾਡੇ ਕੋਲ ਦਲੀਲ ਨਹੀਂ। ਇਸ ਕਰਕੇ ਲੜ ਤਾਂ ਕੋਈ ਵੀ ਮੂਰਖ ਵੀ ਲਊਗਾ ਜੇ ਲੜ ਰਿਹਾ, ਹਾਂਜੀ ਹਾਂਜੀ, ਇਸ ਤਰੀਕੇ ਨਾਲ ਲੜਨਾ। ਤੁਹਾਨੂੰ ਇਹ ਸੰਸਥਾਵਾਂ ਜਿਹਨੂੰ ਤੁਸੀਂ ਬਾਰ-ਬਾਰ ਬੋਲ ਕੇ ਕਹਿੰਦੇ ਹੋ, ਇਹ ਪਵਿੱਤਰ ਸਾਧਨ ਹੈ, ਹਾਂਜੀ ਹਾਂਜੀ, ਬਿਲਕੁਲ, ਤੇ ਉਹ ਹਰ ਤੁਹਾਡਾ ਚੌਥਾ ਲਫ਼ਜ਼ ਇਹ ਹੈ, ਚੌਥਾ ਲਫ਼ਜ਼ ਤੁਹਾਡਾ ਵੀ ਪਵਿੱਤਰ ਸਾਧਨ, ਹਾਂਜੀ, ਤੇ ਪਵਿੱਤਰ ਸ਼ਬਦ 'ਚ ਤੁਸੀਂ ਕੀ ਕਰ, ਬਾਕੀ ਤੁਸੀਂ ਰੋਲ ਮਾਡਲ ਹੋ, ਤੁਹਾਨੂੰ ਲੋਕ ਦੇਖਦੇ ਨੇ, ਹਾਂਜੀ, ਜਿਹੜਾ ਇੱਕ ਬੰਦਾ ਲੱਖਾਂ ਤੋਂ ਚੁਣ ਕੇ ਆਇਆ, ਹਾਂਜੀ ਹਾਂਜੀ, ਤੇ ਉਹਨੂੰ ਫੋਲੋ ਕਰਨਾ ਨਾ, ਤੇ ਫਿਰ ਹੇਠਾਂ ਵੀ ਫੋਲੋ ਕਿਵੇਂ ਹੁੰਦਾ। ਔਰ ਉਹਦੇ 'ਚ ਇੱਕ ਗੱਲ ਜ਼ਰੂਰ ਹੈ, ਇਹ ਹੋਇਆ ਕਿਉਂ, ਮਤਲਬ ਮੈਨੂੰ ਲੱਗਦਾ ਇਹ ਵੀ ਵਿਚਾਰੇ ਬੰਦੇ ਨੇ, ਕੋਈ ਬਾਹਲਾ ਇਹਨਾਂ ਤੇ ਨਾ ਐਲੀਗੇਸ਼ਨ ਲਾ ਕੇ, ਇਹ ਇਸ ਕਰਕੇ ਵਿਚਾਰੇ ਨੇ ਕਿ ਲਗਾਤਾਰ ਸੁਸਾਇਟੀ ਨੂੰ ਜਿੰਨੀ ਅਕਲ ਇਹਨਾਂ ਨੂੰ ਦੇਣੀ ਚਾਹੀਦੀ ਸੀ, ਜਿਹੜੀਆਂ ਇੰਸਟੀਟਿਊਸ਼ਨ 'ਚ ਇਹਨਾਂ ਦੀ ਪੜ੍ਹਾਈ ਹੋਣੀ ਚਾਹੀਦੀ ਸੀ, ਜਿਹੜੀ ਟ੍ਰੇਨਿੰਗ ਤੋਂ ਇਹ ਗੁਜ਼ਰਨੇ ਚਾਹੀਦੇ ਸੀ, ਉਹ ਮਾਹੌਲ ਨਹੀਂ ਮਿਲਿਆ, ਉਹ ਮਾਹੌਲ ਨਹੀਂ ਮਿਲਿਆ। ਇਹਨਾਂ ਨੂੰ ਉਹੀ ਆਉਂਦਾ, ਜੋ ਬੰਦੇ ਨੂੰ ਆਉਂਦਾ ਉਹੀ ਕਰੂਗਾ। ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਹੈ ਕਿ ਪਹਿਲਾਂ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ, ਜਥਾ ਰਾਜਾ ਤਥਾ ਪ੍ਰਜਾ, ਹਾਂਜੀ ਹਾਂਜੀ, ਕਿ ਰਾਜਾ ਚੰਗਾ ਤਾਂ ਪ੍ਰਜਾ ਵੀ ਠੀਕ ਹੋਏਗੀ, ਪਰ ਜਮਹੂਰੀਅਤ 'ਚ ਕਿਹਾ ਜਾਂਦਾ ਜਥਾ ਪ੍ਰਜਾ ਤਥਾ ਰਾਜਾ। ਕਿ ਕਿਤੇ ਓਵਰਆਲ ਸਾਡੀ ਪਬਲਿਕ ਦਾ ਮਿਆਰ ਤਾਂ ਨਹੀਂ ਐਡਾ ਨੀਚੇ ਕਿ ਜਿਹੜਾ ਇਹਨਾਂ ਨੂੰ ਫਿਰ ਵੀ ਲੀਡਰ ਮੰਨੀ ਜਾਂਦਾ। ਹਾਂਜੀ, ਐਕਸੈਪਟ ਤਾਂ ਫਿਰ ਵੀ, ਐਕਸੈਪਟ ਤਾਂ ਹੀ ਹੈ ਨਾ, ਤੇ ਜਾ ਕੇ ਹਾਰ ਪਾਉਂਦੇ ਆ ਅਸੀਂ ਉਹਨਾਂ ਦੇ ਦਿਮਾਗਾਂ, ਤਾੜੀਆਂ ਮਾਰਦੇ ਉਹਨਾਂ ਦੇ ਪਾਸੇ। ਤੁਸੀਂ ਕੁਝ ਨਹੀਂ ਕਰ ਸਕਦੇ, ਮੰਨ ਲਓ ਤੁਸੀਂ ਉਹ ਤੋਂ ਦੂਰੀ ਤਾਂ ਬਣਾ ਹੀ ਸਕਦੇ ਹੋ, ਬਿਲਕੁਲ ਬਣਾ, ਮਤਲਬ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਦਾ ਗਲਾਵਾ ਫੜੋ ਜਾਂ ਉਹਨਾਂ ਨੂੰ ਐ ਕਰੋ, ਹਾਂਜੀ ਹਾਂਜੀ, ਪਰ ਤੁਸੀਂ ਮੂੰਹ ਪਰਾ ਕਰਕੇ ਲੰਘਣ ਲੱਗ ਜਾਓ, ਆਪੇ ਲੀਡਰ ਸੁਧਰ ਜਾਊਗਾ। ਕੀ ਕਰੂਗਾ, ਉਹਨੂੰ ਕਹੋ ਵੀ ਨਹੀਂ ਤੇਰਾ ਮਿਆਰ ਸਾਡੇ ਨਹੀਂ ਹੈ, ਹਾਂਜੀ। ਔਰ ਇਹ ਗੱਲਾਂ ਨੇ ਜੇ ਵਿਧਾਨ ਸਭਾ ਦੇ ਮੰਚ ਤੇ ਚਰਚਾ ਨਹੀਂ ਹੋਣੀ, ਪ੍ਰੋਪਰ ਪਾਰਲੀਮੈਂਟ 'ਚ ਚਰਚਾ ਨਹੀਂ ਹੋਣੀ, ਤੇ ਬਾਕੀ ਜਗ੍ਹਾ ਬੈਠਣਾ ਨਹੀਂ ਹੈ, ਅਸੀਂ ਗੱਲ ਗੱਲ ਤੇ ਤਲਵਾਰ ਕੱਢਣੀ ਹੈ, ਗੱਲ ਗੱਲ ਤੇ ਗਾਲ ਕੱਢਣੀ ਹੈ, ਗੱਲ ਗੱਲ ਤੇ ਆਹ ਕਰਨਾ ਆਪਸ ਦੀ ਆਪਣੀ ਕਮਿਊਨਿਟੀ 'ਚ, ਹਾਂਜੀ ਹਾਂਜੀ, ਤਾਂ ਅਸੀਂ ਕਿੱਧਰ ਤੋਰ ਰਹੇ ਹਾਂ? ਅਸੀਂ ਗੁਰੂ ਨਾਨਕ ਸਾਹਿਬ ਨੂੰ ਪਿੱਠ ਦਿਖਾ ਰਹੇ ਹਾਂ, ਜਿਹੜੇ ਕਹਿੰਦੇ ਨੇ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਮਤਲਬ ਬਾਬੇ ਨੇ ਸਾਨੂੰ ਪ੍ਰੈਕਟਿਸ 'ਚ ਵੀ ਤਾਰਿਆ ਸੰਵਾਦ ਦੇ ਤੌਰ ਤੇ, ਹਾਂਜੀ ਹਾਂਜੀ, ਵਿਰੋਧੀ ਗਰੁੱਪਾਂ 'ਚ। ਤੁਸੀਂ ਦੇਖੋ ਮੱਕੇ ਜਾਂਦੇ ਨੇ, ਉਹਨਾਂ ਨੂੰ ਫਿਲਾਸਫੀ ਥੋੜੀ ਮਿਲਦੀ ਸੀ, ਆਰਗੂਮੈਂਟ ਕਰਦੇ ਨੇ, ਹਾਂਜੀ, ਸਿੱਧਾ ਨਾਲ ਜਾਂਦੇ ਨੇ, ਗੋਸ਼ਟੀ ਕਰਦੇ, ਹਾਂਜੀ, ਹਰਿਦੁਆਰ ਜਾਂਦੇ ਨੇ, ਗੋਸ਼ਟੀ ਕਰਦੇ ਨੇ। ਤੇ ਅਸੀਂ ਕੁਝ ਕਿਸੇ ਤੋਂ ਤਾਂ ਸਿੱਖਣਾ ਹੈ, ਜੇ ਉਹ ਬਿਹੇਵੀਅਰ ਨਹੀਂ ਸਿੱਖਦੇ, ਜਿੰਨੇ ਮਰਜ਼ੀ ਅਸੀਂ ਗੁਰੂ ਨਾਨਕ ਨਾਮ ਲੇਵਾ ਕਹੀ ਜਾਈਏ, ਜਿੰਨੇ ਮਰਜ਼ੀ ਅਸੀਂ ਕਹੀ ਜਾਈਏ ਸਾਨੂੰ ਅਸੀਂ ਜੀ ਸਿੱਖਾਂ, ਸਾਨੂੰ ਫਿਲਾਸਫੀ ਆ ਹੈ, ਹਾਂਜੀ, ਸਾਡਾ ਕੁਝ ਵੀ ਨਹੀਂ ਮਿਲਦਾ, ਕੱਲੀ ਸੂਰਤ ਮਿਲਦੀ ਹੈ। ਇਹਦਾ ਮਤਲਬ ਕੱਲੀ ਸੂਰਤ ਨਹੀਂ, ਸੀਰਤ ਵੀ ਮਿਲਦੀ ਚਾਹੀਦੀ ਹੈ, ਜਿਹਦੇ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ, ਅਸੀਂ ਉਹਨੂੰ ਛੱਡਦੇ ਜਾ ਰਹੇ ਹਾਂ। ਉਹ ਥਾਟ ਪ੍ਰੋਸੈਸ 'ਚ ਸਾਡੇ, ਮੈਨੂੰ ਇਹ ਲੱਗਦਾ ਕਿ ਕੱਲੇ ਪੋਲੀਟੀਸ਼ੀਅਨ ਦਾ ਰੋਲ ਨਹੀਂ, ਸਾਡੇ ਇੰਟੈਲੈਕਚੁਅਲ ਦਾ ਵੀ ਰੋਲ ਹੈ ਜੀ। ਸਾਡੀਆਂ ਯੂਨੀਵਰਸਿਟੀਆਂ ਤੋਂ, ਸਾਡੇ ਸਕਾਲਰਜ਼ ਤੋਂ, ਜੋ ਲੋਕਾਂ ਨੂੰ ਮਿਆਰ ਮਿਲਣਾ ਚਾਹੀਦਾ ਸੀ, ਜੋ ਅੱਗੇ ਅੱਗੇ ਜਾਣਾ ਚਾਹੀਦਾ ਸੀ, ਕਿਤੇ ਕਮੀ ਉੱਥੇ ਵੀ ਨਜ਼ਰ ਆ ਰਹੀ ਹੈ। ਜਿਹੜੇ ਇੰਡੀਪੈਂਡੈਂਟ ਸਕਾਲਰ ਹੁੰਦੇ ਨੇ, ਜੋ ਕੰਟੀਨਿਊਟੀ 'ਚ ਦੇਖਣ, ਇਸ ਕਰਕੇ ਇਹ ਚੌਤਰਫਾ ਸੰਕਟ ਹੈ, ਕੋਈ ਇੱਕ ਬੰਦੇ ਦਾ ਨਹੀਂ, ਜਾਂ ਇੱਕ ਗਰੁੱਪ ਦਾ ਨਹੀਂ, ਜਾਂ ਦੂਜੇ ਦਾ ਨਹੀਂ। ਫਿਰ ਤਾਂ ਆਪਾਂ ਕਹਿ ਦਈਏ ਵੀ ਦੇਖੋ ਆਹ ਪਾਰਟੀ ਦਾ ਬਿਹੇਵੀਅਰ ਕਿੰਨਾ ਹੈ ਚੰਗਾ ਹੈ, ਆਹ ਲੀਡਰ ਦਾ ਕਿੰਨਾ ਹੈ, ਬਾਕੀ ਦਾ ਨਹੀਂ ਹੈ। ਉਹ ਤਮੀਜ਼ ਹੀ ਖਤਮ ਹੋ ਗਈ, ਸਾਰੇ ਸਮਾਜ 'ਚ ਸਾਰੇ ਰੰਗੇ ਵਾਲਾ ਮਾਹੌਲ ਬਣਦਾ ਜਾ ਰਿਹਾ। ਇਸੇ ਕਰਕੇ ਨਾ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਨੌਜਵਾਨ ਪੱਤਰਕਾਰ ਨੂੰ ਕਹਿ ਦਿੰਦੇ ਆ ਕਿ ਤੈਨੂੰ ਮੈਂ ਬਾਹਰ ਦੇਖੂੰਗਾ। ਰਮੇਸ਼ ਬਧੂੜੀ ਵਰਗੇ ਆਪਣੇ ਹਮਰੁਤਬਾ ਹੀ ਬੰਦੇ ਨੂੰ, ਦਾਨਿਸ਼ ਅਲੀ ਨੂੰ ਕਿਸ ਤਰੀਕੇ ਨਾਲ ਉਹ ਮੁਖਾਤਬ ਹੁੰਦੇ ਆ ਲੋਕ ਸਭਾ ਦੇ ਵਿੱਚ। ਇਸੇ ਕਰਕੇ ਇਹ ਸਾਰੀਆਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੀਆਂ ਚੀਜ਼ਾਂ ਨੇ। ਮੈਂ ਉਹੀ ਗੱਲ ਕਰਦਾ ਕਿ ਜਦੋਂ ਬਦਮਾਸ਼ੀ ਕਰਨੀ, ਹਾਂਜੀ, ਗਲੀ ਦੇ ਗੁੰਡੇ ਵਾਲਾ ਕੰਮ ਕਰਦਾ, ਉਹ ਕਹਿੰਦਾ ਆ ਜਾ ਤੈਨੂੰ ਦੇਖ, ਲੱਠਮਾਰ ਵਾਲਾ ਕੰਮ ਕਰਦਾ, ਹਾਂਜੀ ਹਾਂਜੀ, ਕਿਉਂਕਿ ਉਹਨੂੰ ਉਹੀ ਬੋਲੀ ਆ ਰਹੀ ਹੈ। ਉਦੋਂ ਸਮਝ ਵਾਲੀ ਬੋਲੀ ਅੱਗੇ ਵਾਲੀ ਆਈ ਨਹੀਂ ਰਹੀ। ਮੰਨ ਲਓ ਕਿਸੇ ਪੱਤਰਕਾਰ ਨੇ ਇੱਕ ਸਟੋਰੀ ਕੀਤੀ ਹੈ, ਤੇਰੇ ਕੋਲ 1000 ਲੌਜਿਕ ਹੋਣਾ ਚਾਹੀਦਾ ਉਹਦੇ ਮੁਕਾਬਲੇ ਉਹਨੂੰ ਝੂਠੀ ਸਾਬਤ ਕਰਨਾ, ਜਾਂ ਇਹਦੇ ਮੁਕਾਬਲੇ ਫਿਰ ਵੀ ਤੁਹਾਡਾ ਨਹੀਂ ਚੱਲਦਾ, ਹਾਂਜੀ, ਤੁਹਾਡੇ ਕੋਲ ਕੋਰਟ ਹੈ, ਤੁਸੀਂ ਉੱਥੇ ਡੈਫਾਮੇਸ਼ਨ ਪਾਓ, ਹਾਂਜੀ, ਤੇ ਥਰੂ ਲਾ ਕੋਰਟ ਚਿਕੜੀ ਸੋ ਜੋ ਮਰਜ਼ੀ ਕਰੋ। ਜਦ ਇਹ ਸਾਰੀਆਂ ਗੱਲਾਂ ਸ਼ਾਰਟਕਟ ਚੱਲਦੇ ਹੋ, ਇਹਦਾ ਮਤਲਬ ਤੁਸੀਂ ਆਪਣੇ ਸੰਵਿਧਾਨ ਦੀ ਕਦਰ ਨਹੀਂ ਕਰਦੇ, ਕਾਨੂੰਨ ਦੀ ਕਦਰ ਨਹੀਂ ਕਰਦੇ, ਸਮਾਜਿਕ ਮਰਿਆਦਾ ਦੀ ਕਦਰ ਨਹੀਂ ਕਰਦੇ, ਤੁਸੀਂ ਕਿਸੇ ਵੀ ਥਾਟ ਪ੍ਰੋਸੈਸ ਦੀ, ਤੁਸੀਂ ਡੈਮੋਕ੍ਰੇਸੀ ਦੀ ਕਦਰ ਨਹੀਂ ਕਰਦੇ ਕਿ ਦੂਜੇ ਦਾ ਬਖਰੇਵਾ ਹੈ। ਅਸੀਂ ਸਾਰੇ ਸਿਧਾਂਤਾਂ ਨੂੰ ਸਿੱਕੇ ਟੰਗ ਰਹੇ ਹਾਂ, ਬਿਲਕੁਲ, ਤਾਂ ਉਹ ਸਾਡੇ ਲੀਡਰ ਨੇ ਜੀ ਜੀ, ਤੇ ਜੇ ਉਹ ਸਾਡੇ ਲੀਡਰ ਨੇ ਤਾਂ ਸਮਾਜ ਕਿਹੋ ਜਿਹਾ ਬਣੂਗਾ? ਸਮਾਜ ਦੇ ਵਿੱਚ ਹੀ ਹਰਮੀਤ ਸਿੰਘ ਜੀ ਇੱਕ ਐਸਾ ਤਬਕਾ ਜਿਹੜਾ ਲੈਂਡਲੈਸ, ਜਿਹਨੂੰ ਤੁਸੀਂ ਕਿਹਾ, ਉਹ ਜਦੋਂ ਕੋਈ ਆਪਦੇ ਹੱਕ ਦੀ ਗੱਲ ਕਰਦਾ, ਉਹਨੂੰ ਕਹਿੰਦੇ ਆ ਪੋਲੀਟੀਸ਼ੀਅਨ ਜਾਂ ਪਾਰਟੀਆਂ ਜਾਂ ਹੋਰ
ਤੈਨੂੰ ਤਾਂ ਆਹ ਫ੍ਰੀ ਦੇਤਾ, ਤੂੰ ਚੁੱਪ ਕਰ ਜਾ। ਜਦੋਂ ਕਹਿੰਦਾ ਕਿ ਮੈਨੂੰ ਇਲਾਜ ਦੀ ਸਹੂਲਤ ਦਿਓ, ਮੈਨੂੰ ਉਹ ਤੈਨੂੰ ਆਹ ਦਿੱਤਾ, ਤੂੰ ਚੁੱਪ ਕਰ ਜਾ। ਮਤਲਬ ਅਸੀਂ ਇੱਕ ਬੰਦੇ ਨੂੰ ਉਹਦੀ ਜਿਹੜੀ ਆਰਥਿਕ ਸਮਰੱਥਾ ਹੈ, ਉਹ ਸਮਰੱਥਾ ਦਾ ਲਾਭ ਉਠਾ ਕੇ ਜਾਂ ਕਹਿ ਲਈ ਕਿ ਸਿਆਸੀ ਫਾਇਦਾ ਚੱਕ ਕੇ ਉਹਨੂੰ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਅਸੀਂ ਜਿਹੜਾ ਉਹਦਾ ਡੈਮੋਕ੍ਰੈਟਿਕ ਰਾਈਟ ਹੈ ਜਾਂ ਉਹਦਾ ਇੱਕ ਵਜ਼ਨ ਹੈ ਜਾਂ ਉਹਦਾ ਵਜੂਦ ਹੈ, ਇੱਕ ਆਮ ਵੀ ਇੱਕ ਸਵੈਮਾਨ ਹੁੰਦਾ ਨਾ, ਉਹਦੇ ਤੋਂ ਕਿਤੇ ਅਸੀਂ ਲਾਂਭੇ ਤਾਂ ਨਹੀਂ ਕਰ ਰਹੇ, ਕਿਤੇ ਅਸੀਂ ਉਹਨੂੰ ਜਿਹੜਾ ਦੱਬੇ ਕੁਚਲੇ ਨੂੰ ਅਸੀਂ ਕਹਿੰਦੇ ਸੀ ਗਾਂਹ ਲਿਆਉਣਾ, ਅਸੀਂ ਬਰਾਬਰਤਾ ਦੇਣੀ ਹੈ, ਬਰਾਬਰਤਾ ਕਿੱਥੋਂ ਦੇ ਦੇਂਗੇ? ਅਸੀਂ ਤਾਂ ਉਹਦੀ ਬਲੈਕਮੇਲਿੰਗ ਸ਼ੁਰੂ ਕਰਤੀ। ਨਹੀਂ ਹੈ ਹੀ ਨਹੀਂ ਕਿਤੇ। ਤੁਸੀਂ ਦੇਖੋ, ਹੂੰ, ਮੈਂ ਬੜੀ ਵਾਰ ਕਹਿਣਾ, ਅਸੀਂ ਕਹਿੰਦੇ ਸਾਡੇ ਬੰਦੇ ਕੰਮ ਛੱਡ ਗਏ, ਹਾਂਜੀ, ਕੰਮ ਕਰਨਾ ਨਹੀਂ ਚਾਹੁੰਦੇ। ਕੰਮ ਕਿਉਂ ਕਰਦਾ ਹੁੰਦਾ ਬੰਦਾ? ਦੋ ਕਾਰਨਾਂ ਕਰਕੇ। ਜੀ ਜੀ। ਇੱਕ, ਉਸ ਕੰਮ ਦਾ ਉਹਨੂੰ ਰਿਵਾਰਡ ਮਿਲਣਾ ਚਾਹੀਦਾ, ਹਾਂਜੀ ਬਿਲਕੁਲ, ਮਿਲਣਾ ਚਾਹੀਦਾ, ਬਿਲਕੁਲ, ਹੱਕਦਾਰ ਉਹਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ। ਹਾਂਜੀ ਹਾਂਜੀ। ਅਸੀਂ ਦੋਏ ਤੋਂ ਉਹਨੂੰ ਵਾਂਝਾ ਕਰ ਰਹੇ ਹਾਂ, ਹੂੰ, ਨਾ ਤਾਂ ਉਹਨੂੰ ਮਿਹਨਤਾਂ ਨਾ ਦੇ ਰਹੇ ਹਾਂ, ਨਾ ਪਹਿਲੀ ਗੱਲ ਤਾਂ ਰੁਜ਼ਗਾਰ ਹੀ ਨਹੀਂ ਦੇ ਰਹੇ। ਹਾਂਜੀ। ਦੂਜੀ ਗੱਲ, ਜੇ ਰੁਜ਼ਗਾਰ ਦੇ ਰਹੇ ਹਾਂ ਹਾਂਜੀ ਤਾਂ ਬਣਦਾ ਉਹਦਾ ਮਿਨੀਮਮ ਵੇਜ ਵੀ ਨਹੀਂ ਦੇ ਰਹੇ, ਤੇ ਉਹਨੂੰ ਕਹਿ ਰਹੇ ਆ ਵੀ ਤੂੰ ਐਵੇਂ ਜਿਵੇਂ ਮੁਫਤ ਵਾਂਗੀ ਕੰਮ ਕਰ। ਹਾਂਜੀ ਹਾਂਜੀ। ਤੇ ਇੱਥੇ ਮੈਨੂੰ ਕਈ ਲੋਕ ਕਹਿੰਦੇ ਹੁੰਦੇ ਸੀ ਉੱਥੇ ਵੀ ਨਾ, ਵੀ ਦੇਖੋ ਜੀ ਅਮਰੀਕਾ 'ਚ, ਕੈਨੇਡਾ 'ਚ ਸਾਰੇ ਆਪਣਾ ਕੰਮ ਆਪ ਕਰਦੇ ਨੇ। ਹਾਂਜੀ। ਮੈਂ ਕਿਹਾ ਉਹ ਸੀਨ ਦਾ ਕਰਦੇ ਨੇ ਆਪ। ਹੂੰ, ਉਹ ਕਿਸੇ ਮਜ਼ਦੂਰ ਨੂੰ ਲਾ ਕੇ ਦੇਖਣ, ਬਰਾਬਰ ਦੀ ਦਿਹਾੜੀ ਦੇਣੀ ਪੈਂਦੀ ਹੈ, ਸਾਰੀ ਅੱਧੀ ਸੈਲਰੀ ਵੱਢ ਕੇ ਲੈ ਜਾਓ। ਹਾਂਜੀ, ਮਜਬੂਰੀ 'ਚ ਕਰਨਾ ਪੈਂਦਾ। ਹਾਂਜੀ। ਇੱਥੇ ਗੁਰੂ ਨਾਨਕ ਦੀ ਧਰਤੀ ਹੈ, ਤੁਸੀਂ ਕਹਿੰਦੇ ਹੋ ਕਿਰਤ ਕਰੋ, ਹੂੰ, ਵੰਡ ਸਕੋ, ਬਰਾਬਰਤਾ, ਤੇ ਨਾਮ ਜਪੋ, ਵੰਡ ਸਕੋ। ਹੂੰ, ਤੇ ਤੁਸੀਂ ਕਿਰਤੀ ਦੀ ਵੀ ਤੋਹੀਨ ਕਰ ਰਹੇ ਹੋ ਤੇ ਕਿਰਤ ਦੀ ਵੀ ਕਰ ਰਹੇ ਹੋ, ਦੋਨਾਂ ਚੀਜ਼ਾਂ ਨੂੰ। ਹੂੰ। ਔਰ ਚੀਫ ਮਿਨਿਸਟਰ ਦਾ ਤੁਸੀਂ ਦੇਖੋ ਕਿ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨਾਲ 8 ਵਾਰ ਮੀਟਿੰਗ ਹੁੰਦੀ ਹੈ, ਹਾਂਜੀ। 8 ਵਾਰ ਤੁਸੀਂ ਕੈਂਸਲ ਕਰ ਦਿੰਦੇ ਹੋ। ਹਾਂਜੀ, ਮਜ਼ਾਕ ਹੀ ਉਡਾ ਰਹੇ ਹੋ ਨਾ, ਮਜ਼ਾਕ ਉਡਾ ਰਹੇ ਹੋ ਤੁਸੀਂ, ਕੀ ਕਰ ਰਹੇ ਹੋ? ਇਨਸਾਨ ਨੂੰ ਇਨਸਾਨ ਨਹੀਂ ਸਮਝ ਰਹੇ। ਹੂੰ। ਔਰ ਇਸੇ ਕਰਕੇ ਇਹ ਸੀਗਾ ਹੂੰ, ਜਿਹੜਾ ਇੱਕ ਸਾਡੀ ਫਿਲਾਸਫੀ ਜਦੋਂ ਆਈ, ਗੁਰੂ ਉਹਨੇ ਫਿਲਾਸਫੀ ਦਿੱਤੀ ਖਾਲਸਾ ਰਾਜ ਦੀ ਸਾਜਨਾ ਦੀ, ਜਿਹੜੀ ਕਾਸਟਲੈਸ ਸੋਸਾਇਟੀ ਦੀ ਇੱਕ ਗੱਲ ਕੀਤੀ ਸੀ, ਉਹਨੇ ਇਹੀ ਕਿਹਾ ਕਿ ਤੁਸੀਂ ਚਿੜੀਆਂ ਹੋ ਨਹੀਂ ਹੋ, ਤੁਸੀਂ ਬਾਜਾਂ ਨਾਲ ਲੜ ਸਕਦੇ ਹੋ। ਹਾਂਜੀ ਹੈ ਨਾ, ਤੁਸੀਂ ਫੌਜ ਇੱਕ ਵੱਡੀ ਬਣਾਉਣੀ ਹੈ। ਗਰੀਬ ਆਦਮੀ ਨੂੰ ਖੜਾ ਕੀਤਾ, ਹਾਂਜੀ, ਉਹ ਚ ਇੱਕ ਮੋਰਲ ਕਰੇਜ ਖੜਾ ਕੀਤਾ, ਬਿਲਕੁਲ। ਤੇ ਉਹੀ ਵੱਡੀਆਂ ਫੌਜਾਂ ਨਾਲ ਲੜ ਵੀ ਗਏ। ਇਹੋ ਜਿਹੀ ਕੋਈ ਉਹਨੂੰ ਸਵੈਮਾਨ ਦਾ ਹੌਸਲਾ, ਸਵੈਮਾਨ ਦਾ ਹੌਸਲਾ। ਪਰ ਉਹਨੇ ਕਿਹਾ ਵੀ ਤੁਸੀਂ ਇਕਜੁੱਟ ਹੋਵੋ, ਉਹਦੇ ਚੋਂ ਲੀਡਰਸ਼ਿਪ ਮਰਜ ਕਰੋ, ਪੰਚ ਪ੍ਰਧਾਨੀ ਦਾ ਸਿਸਟਮ ਲਿਆਓ, ਤਾਂ ਕਿ ਇਕੱਲੇ ਬੰਦੇ ਦੀ ਨਾ ਚੱਲੇ, ਸਾਰੇ ਰਲ ਕੇ ਫੈਸਲਾ ਕਰਿਆ ਕਰੋ। ਔਰ ਹੁਣ ਅਸੀਂ ਪਿੰਡਾਂ ਦੇ ਵਿੱਚ, ਵਾਰਡਾਂ ਦੇ ਵਿੱਚ ਮਜ਼ਦੂਰਾਂ ਨੂੰ ਬੈਠ ਕੇ ਚਰਚਾ ਕਰਨ ਲਈ ਹਿੱਸੇਦਾਰ ਬਣਾਉਣਾ ਵੀ ਬੰਦ ਕਰਤਾ, ਬਿਲਕੁਲ। ਤੇ ਅਸੀਂ ਭਾਵੇਂ ਰਿਜ਼ਰਵੇਸ਼ਨ ਦੇ ਤੌਰ ਤੇ ਉਹਨਾਂ ਨੂੰ ਚੁਣਦੇ ਆ, ਹਾਂਜੀ, ਕਿ ਜੀ ਪੰਚਾਇਤ 'ਚ ਵੀ ਚੁਣੇ ਗਏ, ਫਲਾਣੇ ਜਗ੍ਹਾ ਵੀ ਚੁਣੇ ਗਏ, ਪਰ ਉਹ ਜਗ੍ਹਾ ਡੰਮੀ ਨੇ। ਹਾਂਜੀ, ਉਹਨਾਂ ਨੂੰ ਅਸੀਂ ਗੱਲ ਹੀ ਨਹੀਂ ਕਰ ਰਹੇ, ਮਾਹੌਲ ਹੀ ਨਹੀਂ ਬਣਾ ਰਹੇ। ਉਸ ਰਗਰੇਟਾ ਗੁਰੂ ਕਾ ਬੇਟਾ ਜੋ ਮਰਜੀ ਕਹੀ ਜੋ, ਕਹਿਣ ਲਈ ਇਕੱਲਾ ਸਾਡੀਆਂ ਸ਼ਬਦਾਵਲੀਆਂ ਨੇ। ਪ੍ਰੈਕਟਿਸ ਦੇ ਵਿੱਚ ਵਿਹੜੇ 'ਚ ਜਾ ਕੇ ਉਹਦੇ ਘਰ ਬੈਠ ਕੇ ਚਾਹ ਪਾਣੀ ਰੋਟੀ ਸਾਂਝੀ ਕਰਨ ਤੱਕ ਬੜਾ ਹਜੇ ਬਹੁਤ ਵਖਰੇਵਾਂ, ਹਾਂ, ਅੰਤਰ ਹੈ ਇਹੀ। ਔਰ ਇਸੇ ਕਰਕੇ ਅੱਜ ਵੀ ਉਹੀ ਦੌਰ ਹੈ, ਜੇ ਪੰਜਾਬ ਨੇ ਬਚਣਾ। ਮੈਂ ਕਿਸਾਨ ਅੰਦੋਲਨ ਬਾਰੇ ਵੀ ਇਹ ਬੜੀ ਵਾਰ ਉੱਥੇ ਵੀ ਕਿਹਾ, ਹਾਂਜੀ, ਕਿ ਕਿਸਾਨ ਮਜ਼ਦੂਰ ਦਾ ਬੈਨਰ ਲੱਗਿਆ ਹੋਇਆ ਹੈ, ਹਾਂਜੀ, ਹਜੇ ਮਜ਼ਦੂਰ ਨੂੰ ਤੁਸੀਂ ਸ਼ਾਮਲ ਨਹੀਂ ਕਰ ਰਹੇ। ਜੇ ਕਿਸਾਨ ਮਜ਼ਦੂਰ ਨੂੰ ਇਕੱਠਾ ਕਰਨਾ ਹੈ, ਹਾਂਜੀ, ਤਾਂ ਮਜ਼ਦੂਰਾਂ ਦੇ ਵੀ 4 ਲੀਡਰ ਜਦੋਂ ਗੱਲਬਾਤ ਹੁੰਦੀ ਹੈ ਵਿੱਚ ਲੈ ਜਾਇਆ ਕਰੋ, ਬਿਲਕੁਲ। ਤੇ ਸਟੇਜ ਤੇ ਵੀ ਰੈਗੂਲਰ ਉਹਨਾਂ ਦੇ 2 ਲੀਡਰ, ਉਹਨਾਂ ਦਾ ਵੀ ਹਿੱਸਾ ਪਵੇ, ਹਾਂਜੀ, ਹਿੱਸਾ ਪਵੇ। ਬਾਕੀ ਚੀਜ਼ਾਂ ਕਰੋ ਨਾ, ਪ੍ਰੈਕਟਿਸ ਦੇ ਵਿੱਚ ਢਾਲੋ ਜੇਕਰ ਉਸ ਲੈਵਲ ਦੇ ਉੱਤੇ। ਹਾਂਜੀ, ਇਸ ਲਈ ਸਮਾਜਿਕ ਪੱਧਰ ਤੇ ਵੀ ਔਰ ਗਵਰਨਮੈਂਟ ਪੱਧਰ ਤੇ ਵੀ, ਗਵਰਨਮੈਂਟ ਕਹਿੰਦੀ ਅਸੀਂ ਤੈਨੂੰ ਖੈਰਾਤ ਤੁਸੀਂ ਕਿੱਥੋਂ ਲਿਆਉਂਦੇ ਹੋ ਭਾਈ, ਉਹਨਾਂ ਦੀ ਕਿਰਤ ਦਾ ਮਾਮਲਾ। ਔਰ ਬਾਕੀ ਦਾ ਸਵਾਲ ਹੈ, ਪਹਿਲੀ ਗੱਲ ਤਾਂ ਨਲਾਇਕੀ ਤੁਹਾਡੀ ਹੈ ਕਿ ਤੁਸੀਂ 75 ਸਾਲਾਂ 'ਚ, ਹਾਂਜੀ, ਉਹਨੂੰ ਕੰਮ ਨਹੀਂ ਦੇ ਰਹੇ, ਬਿਲਕੁਲ। ਉਹ ਕੰਮ ਪੀੜ੍ਹੀ ਦਰ ਪੀੜ੍ਹੀ ਕੰਮ ਮੰਗਣ ਲਈ ਤਿਆਰ ਹੈ, ਹਾਂਜੀ। ਤੇ ਇਸ ਕਰਕੇ ਉਹਨੂੰ ਵਿਹਲਾ ਰੱਖ ਕੇ ਤੁਸੀਂ ਕਹਿੰਦੇ ਹੋ। ਅਸਲ 'ਚ ਇੱਕ ਐਗਜ਼ਾਮਪਲ ਬਹੁਤ ਇੱਥੇ ਫਿੱਟ ਹੋ ਰਹੀ ਹੈ, ਰੋਹਿਤ ਵੈਮੂਲਾ, ਇੱਕ ਮੁੰਡਾ 2016 ਸੁਸਾਈਡ ਯੂਨੀਵਰਸਿਟੀ ਦਾ ਸੁਸਾਈਡ ਕਰਕੇ, ਹਾਂਜੀ। ਉਹਦੀ ਜਿਹੜੀ ਚਿੱਠੀ ਸੀ, ਉਹਦੀ ਚਿੱਠੀ ਇਹ ਕਹਿ ਰਹੀ ਸੀ ਕਿ ਮੈਂ ਵਿਗਿਆਨ ਦਾ ਲੇਖਕ ਬਣਨਾ ਚਾਹੁੰਦਾ ਸੀ, ਹਾਂਜੀ, ਕਿਉਂਕਿ ਸਟੈਫਨ ਬੰਦ ਕਰਤਾ ਉੱਪਰੋਂ ਸੈਂਟਰਲ ਮਿਨਿਸਟਰੀ ਨਾਲ। ਉਹਨੇ ਦਲਿਤ ਮੁੰਡਾ ਸੀ, ਡਾਕਟਰ ਅੰਬੇਦਕਰ ਸੁਸਾਇਟੀ ਬਣਾਈ ਸੀ, ਹਾਂਜੀ, ਤੇ ਉਹਨਾਂ ਨੂੰ ਇਹ ਲੱਗਿਆ। ਉਹ ਸਟੈਫਨ ਰੋਕਤਾ, ਉਹਦੀ ਮਾਂ ਦਾ ਕੰਮ ਵੀ ਖੜ ਗਿਆ ਘਰੇ, ਜਿੰਨਾ ਕੋ ਵਿੱਚ ਭੇਜਦਾ ਸੀ। ਪਰ ਉਹਨੇ ਸਭ ਤੋਂ ਬੜੀ ਗੱਲ ਕੀ ਕੀਤੀ, ਉਹ ਕਹਿੰਦਾ ਮੈਂ ਇਸ ਦੇਸ਼ ਦਾ ਨਾਗਰਿਕ ਬਣਨਾ ਚਾਹੁੰਦਾ ਸੀ, ਪਰ ਮੇਰੀ ਪਛਾਣ ਵੋਟ ਤੱਕ ਸੀਮਿਤ ਕਰ ਦਿੱਤੀ ਗਈ ਹੈ। ਬਿਲਕੁਲ, ਮੈਂ ਵੋਟਰ ਬਣ ਕੇ ਨਹੀਂ ਜਿਉਣਾ ਚਾਹੁੰਦਾ, ਮੈਂ ਸਿਟੀਜ਼ਨ ਬਣ ਕੇ। ਇਸ ਲਈ ਸਾਡਾ ਮਜ਼ਦੂਰ ਵੀ ਜਿਹੜਾ, ਤੁਸੀਂ ਉਹਨੂੰ ਸਿਟੀਜ਼ਨ ਦੇ ਹੱਕ ਦਿੰਦੇ ਹੋ। ਜੇ ਸਿਟੀਜ਼ਨ ਦਾ ਹੱਕ ਦਿੰਦੇ ਹੋ ਤਾਂ ਸਟੇਟ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਦਾ ਰਿਗਾਰਡ, ਉਹਦਾ ਸਵੈਮਾਨ ਬਹਾਲ ਕਰਨਾ। ਜੇ ਕੇਵਲ ਵੋਟ ਦਾ ਹੱਕ ਦਿੰਦੇ ਹੋ ਤਾਂ ਤੁਸੀਂ 2 ਕਿਲੋ ਚੌਲ ਦੇ ਕੇ ਕਹਿੰਦੇ ਹੋ ਮੇਰਾ ਵੋਟਰ ਬਣ ਜਾਓ। ਹਾਂਜੀ, ਹਾਂਜੀ, ਇਦਾਂ ਹੀ ਹੈ। ਇਹ ਫਰਕ ਹੈ, ਘਰੇ ਮੀਟਰ ਲਾ ਕੇ ਕਹਿਣਾ ਮੇਰਾ ਵੋਟਰ ਬਣ ਜਾਓ। ਇਹ 2 ਗੱਲਾਂ 'ਚ ਫਰਕ ਹੈ। ਅਸੀਂ ਉਹਨੂੰ ਸਿਟੀਜ਼ਨ ਦਾ ਦਰਜਾ ਨਹੀਂ ਦੇ ਰਹੇ, ਤੇ ਅਸੀਂ ਉਹਨੂੰ ਵੋਟਰ ਦਾ ਹੀ ਇਕੱਲਾ ਦਰਜਾ ਦੇ ਰਹੇ, ਵੋਟਰ ਮੰਨ ਕੇ ਚੱਲ ਰਹੇ ਨਾ। ਇਹੀ ਕਾਰਨ ਹੈ ਹਮੀਰ ਸਿੰਘ ਜੀ ਕਿ ਜਿਹੜੇ
ਵਿਚਾਰੇ ਭੱਠਾ ਮਜ਼ਦੂਰ ਸੀਗੇ, ਉਹ 5 ਪੀੜ੍ਹੀਆਂ ਤੋਂ ਭੱਠੇ ਦੀ ਮਜ਼ਦੂਰੀ ਕਰ ਰਹੇ ਆ। ਜਿਹੜੇ ਸੀਰੀ ਰਲ ਰਹੇ ਸੀ ਪਿੰਡਾਂ ਦੇ ਵਿੱਚ, ਉਹ ਦੇਖੋ ਕੱਚਾ ਕੋਠਾ ਇੱਕ ਪੈ ਗਿਆ ਜਾਂ ਇੱਕ ਕਿਤੇ ਸਰਕਾਰ ਨੇ ਦੇਤਾ, ਤਾਂ ਉਹੀ ਇੱਕ ਪੀੜ੍ਹੀਆਂ ਤੋਂ ਉਹਦੇ ਵਿੱਚ ਹੀ ਉਹ ਰਹਿ ਰਹੇ ਨੇ, ਉੱਥੇ ਉਹਨਾਂ ਦੀ ਢਾਂਡੀ ਖੜੀ ਹੈ, ਉੱਥੇ ਉਹਨਾਂ ਦੀ ਰਸੋਈ ਹੈ, ਉੱਥੇ ਸਾਰਾ ਕੁਛ ਹੈ। ਸੋ ਇਸੇ ਕਰਕੇ ਇੱਕ ਬੜੀ ਗੱਲ ਹੋਰ ਵੀ ਨਾਲ ਆਪਾਂ ਨੂੰ ਇਹਨੂੰ ਪੁਆਇੰਟ ਆਊਟ ਕਰਨ ਵਾਲਾ ਕਿ ਜਿਹੜੇ ਉਸੇ ਸੈਕਸ਼ਨ ਚੋਂ ਵੱਡੇ ਪੋਲਿਟਿਕਸ ਚ ਆਏ, ਬਿਊਰੋਕਰੇਟ ਬਣੇ, ਆਈਏਐਸ ਬਣੇ, ਆਈਪੀਐਸ ਬਣੇ, ਪੀਸੀਐਸ ਬਣੇ, ਉਹ ਕਿਉਂ ਨਹੀਂ ਜ਼ੋਰ ਲਾ ਰਹੇ ਆਪਣੇ? ਨਹੀਂ ਲਾ ਰਹੇ, ਬਿਲਕੁਲ। ਉਹਨਾਂ ਤੇ ਤਾਂ ਵਜ਼ੀਫੇ ਖਾਣ ਦੇ ਦੋਸ਼ ਲੱਗ ਰਹੇ। ਇੱਕ ਹੋਰ ਕਲਾਸ ਚ ਚਲੇ ਗਏ। ਹਾਂਜੀ, ਉਹ ਤਾਂ ਲੀਡ ਕਲਾਸ ਚ ਹੋ ਗਿਆ। ਜਿਹੜੀ ਕਮਿਊਨਿਟੀ ਚ ਆਉਂਦਾ ਹੈ, ਹਾਂਜੀ, ਉਹਦੇ ਪ੍ਰਤੀ ਦਰਦ ਰੱਖਦਾ, ਸੰਵੇਦਨਾ ਰੱਖਦਾ, ਉਹਦੀ ਵੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਸਾਰਿਆਂ ਨੂੰ ਅੰਦਰ ਝਾਤ ਮਾਰਨ ਦੀ ਲੋੜ ਹੈ, ਮੈਂ ਕਹਿੰਦਾ ਕੱਲੇ ਬਿਲਕੁਲ। ਉਹ ਜਿਹੜੇ ਲੋਕਾਂ ਦੀ, ਜਿਹੜੇ ਸੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਤੇ ਤਾਂ ਦੋਸ਼ ਲੱਗਦਾ ਕਿ ਵਜ਼ੀਫੇ ਖਾ ਗਏ ਤਾਂ। ਤੇ ਜਿਹੜੀ ਅਖੀਰਲੀ ਗੱਲ ਆਪਾਂ ਕਰਦੇ ਚੱਲੀਏ ਹਮੀਰ ਸਿੰਘ ਜੀ, ਉਹ ਇਹ ਕਿ ਜੇ ਕਿਸੇ ਧਨਾੜ ਬੰਦੇ ਦੀ ਬੀਵੀ ਦੇ ਬੈਂਕ ਖਾਤੇ 'ਚੋਂ ਪੈਸੇ ਨਿਕਲ ਜਾਣ ਤਾਂ ਉਹ 24 ਘੰਟੇ 'ਚ ਰਿਕਵਰ ਹੋ ਜਾਂਦੇ ਆ। ਮਾਤੜ ਕੋਈ ਚਲੋ ਆਦਤਨ ਮਜਬੂਰ ਹੋ ਕੇ ਦਾਰੂ ਪੀ ਕੇ ਵੀ ਮਰ ਜੇ, 21 ਮੌਤਾਂ ਹੋਈਆਂ, 150 ਮੌਤਾਂ ਪਹਿਲਾਂ ਆਪਾਂ ਦੇਖੀਆਂ ਅੰਮ੍ਰਿਤਸਰ ਮਾਝੇ ਦੇ ਵਿੱਚ, ਉਹਨਾਂ ਦੀ ਕੋਈ ਵੈਲਿਊ ਨਹੀਂ, ਕੋਈ ਡਾਡਿਆਂ ਨੂੰ ਨੱਥ ਪਾਉਣ ਵਾਲਾ ਨਹੀਂ। ਕਿਤੇ ਨਹੀਂ। ਆ ਜਿਹੜੇ ਮਰੇ ਨੇ ਹੁਣ ਦੜਵੇ ਏਰੀਆ, ਸਨਾਮ ਏਰੀਆ, ਹਾਂਜੀ, ਕੋਈ ਲਿਖਤੀ ਸਮਝੌਤਾ ਵੀ ਹੈ ਨਹੀਂ, ਕਿਸੇ ਨੇ ਕੁਝ ਨਹੀਂ ਦਿੱਤਾ ਨਾ। ਔਰ ਇਸ ਏਰੀਆ ਤੋਂ ਚੁਣ ਕੇ ਫਾਈਨਾਂਸ ਮਿਨਿਸਟਰ ਆਉਂਦਾ ਹੈ। ਹਾਂਜੀ, ਗੱਲ ਇਹ ਮਿਨਿਸਟਰਾਂ ਦਾ ਤਾਂ ਘਰ ਆ, ਉਹ 4-5 ਮਿਨਿਸਟਰ ਨੇ, ਮੁੱਖ ਮੰਤਰੀ ਬਹੁਤ ਨੇ। ਮੈਂ ਕਹਿੰਦਾ ਉਸੇ ਹਲਕੇ ਦਾ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਹਾਂਜੀ, ਪਰ ਉਹ ਹੈ ਹੀ ਨਹੀਂ। ਮਤਲਬ ਅਸਲ ਦੇ ਵਿੱਚ ਇੱਕ ਤਾਂ ਹੁੰਦਾ ਹੈ ਸਮਝ ਜੀ, ਕਈ ਵਾਰ ਸਮਝ ਵੀ ਨਾ ਹੋਵੇ, ਇੱਕ ਮਨੁੱਖੀ ਦਰਦ ਹੁੰਦਾ ਹੈ, ਪੀੜਾ ਹੁੰਦੀ ਹੈ। ਸਮਝ ਤਾਂ ਚਲੋ ਮੰਨ ਲਿਆ ਵੀ ਤੁਹਾਡੀ ਭਾਈ ਡਿਵੈਲਪ ਹੀ ਨਹੀਂ ਹੋਈ, ਤੁਸੀਂ ਕਿਤੇ ਕੀਤਾ ਹੀ ਨਹੀਂ, ਘੱਟੋ ਘੱਟ ਸੰਵੇਦਨਾ ਦੇ ਆਧਾਰ ਤੇ ਕਰਦੇ। ਜਿਹੜਾ ਇਨਸਾਨ ਬਣੇ ਰਹਿਣ ਲਈ ਇੱਕ ਅਹਿਸਾਸ ਹੁੰਦਾ ਹੈ, ਹਾਂਜੀ, ਇੱਕ ਦੂਜੇ ਦੇ ਦੁੱਖ 'ਚ ਦੁਖੀ ਹੋਣਾ, ਹਾਂਜੀ, ਇੱਕ ਦੂਜੇ ਦੇ, ਜਿਵੇਂ ਕਹਿੰਦੇ ਨਾ ਕਿਸੇ ਦੇ ਮਰੇ ਤੇ ਜਾਓ, ਘੱਟੋ ਘੱਟ ਉੱਥੇ ਮਰੇ ਮਤਲਬ ਸੋਗ ਵਾਲਾ ਮੂੰਹ ਤਾਂ ਬਣਾ ਲਓ, ਜੇ ਨਹੀਂ ਕੁਝ ਕਰ ਸਕਦੇ, ਜੇ ਉੱਥੇ ਵੀ ਦੰਦ ਕੱਢੀ ਜਾਓਗੇ, ਅਗਲਾ ਕਹਿੰਦਾ ਕਰਨ ਕੀ ਆਏ। ਇਸ ਲਈ ਮੈਨੂੰ ਲੱਗਦਾ ਕਿ ਉੱਥੇ ਜਾ ਕੇ ਗੱਲ ਖੜ ਗਈ ਹੈ ਕਿ ਸਾਡਾ ਜਿਹੜਾ ਅਗਲਾ ਦਰਜਾ ਸੀ ਨੀਵੇਂ ਵਾਲਾ, ਜਿਹੜਾ ਸਰੋਕਾਰ ਰੱਖਣ ਵਾਲਾ, ਜਿਹੜਾ ਦਰਦਮੰਦ ਹੋਣ ਵਾਲਾ, ਉਦੋਂ ਵੀ ਕਿਤੇ ਅਸੀਂ ਨੀਚੇ ਨਾ ਚਲੇ ਜਾਈਏ, ਇਹ ਗੱਲ ਤਾਂ ਉਹਨੂੰ ਦਰਸਾਉਂਦੀ ਹੈ। ਹਾਂਜੀ, ਨਹੀਂ ਤਾਂ ਕੋਈ ਗੱਲ ਹੀ ਨਹੀਂ ਸੀ ਕਿ ਤੁਸੀਂ ਘੱਟੋ ਘੱਟ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੋ, ਘੱਟੋ ਘੱਟ ਬੱਚਿਆਂ ਦੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਲਓ, ਬਾਕੀ ਦੀਆਂ ਚੀਜ਼ਾਂ ਸਾਰੀਆਂ ਕਰੋ। ਡਿਵੈਲਪਡ ਕੰਟਰੀ 'ਚ ਵੀ ਘੱਟੋ ਘੱਟ ਸਕੂਲਿੰਗ ਤਾਂ ਦੀ ਪੜ੍ਹਾਈ ਤਾਂ ਸਾਰੀ ਸਟੇਟਾਂ ਦੀ ਜ਼ਿੰਮੇਵਾਰੀ ਹੈ। ਬਿਲਕੁਲ, ਤੁਸੀਂ ਕਿਉਂ ਛੱਡਦੇ ਹੋ? ਜਿਹੜੇ ਡਿਵੈਲਪਿੰਗ ਕੰਟਰੀ ਨੇ, ਜਿੱਥੇ ਗਰੀਬ ਹੈ, ਉਹਦੀ ਜ਼ਿੰਮੇਵਾਰੀ ਤਾਂ ਤੁਹਾਡੇ ਤੇ ਹੋਣੀ ਚਾਹੀਦੀ ਹੈ। ਹਾਂਜੀ, ਅਸੀਂ ਵੈਸੇ ਇਹ ਹੈ ਕਿ ਉਹੋ ਜਿਹਾ ਬਣਾਵਾਂਗੇ ਦੇਸ਼, ਉਹੋ ਜਿਹਾ ਬਣਾਵਾਂਗੇ, ਜਿਹੜਾ ਪੋਜ਼ਿਟਿਵ ਹੈ ਉੱਥੇ ਦਾ ਉਹ ਤਾਂ ਲੈ ਲਓ, ਜਿਹੜਾ ਤੁਹਾਡਾ ਪੋਜ਼ਿਟਿਵ ਹੈ ਉਹਨੂੰ ਬੰਦ ਕਰਾ। ਅਸੀਂ ਉਹਦੇ 'ਚ ਚੁਆਇਸ ਨਹੀਂ ਕਰ ਪਾ ਰਹੇ। ਜੀ, ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਗੱਲਾਂ ਬਦਲ। ਸ਼ੁਕਰੀਆ ਜੀ। ਆਪਣੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜੁੜੇ ਸਨ ਉੱਘੇ ਪੱਤਰਕਾਰ, ਸੀਨੀਅਰ ਪੱਤਰਕਾਰ ਪੰਜਾਬ ਤੋਂ ਹਮੀਰ ਸਿੰਘ ਜੀ, ਤੇ ਉਹ ਅੱਜ ਕੱਲ੍ਹ ਅਮਰੀਕਾ ਫੇਰੀ 'ਤੇ ਨੇ, ਤੇ ਇਸੇ ਦਰਮਿਆਨ ਉਹ ਵੱਖ-ਵੱਖ ਜਿਹੜੇ ਪੰਜਾਬ ਨੂੰ ਚਾਹੁਣ ਵਾਲੇ, ਪਿਆਰ ਕਰਨ ਵਾਲੀਆਂ ਧਿਰਾਂ ਨੇ, ਉਹਨਾਂ ਦੇ ਨਾਲ ਮੁਖਾਤਬ ਹੋ ਰਹੇ ਨੇ, ਗੱਲਬਾਤ ਕਰ ਰਹੇ ਨੇ, ਉਹਨਾਂ ਦੇ ਨਾਲ ਮਿਲ ਰਹੇ ਨੇ, ਆਪਣੇ ਮਿੱਤਰ ਪਿਆਰਿਆਂ ਨੂੰ, ਸੁਨੇਹਿਆਂ ਨੂੰ। ਤੇ ਉਹਨਾਂ ਦੇ ਨਾਲ ਜਿਹੜੀ ਆਪਣੀ ਅੱਜ ਦੀ ਗੱਲਬਾਤ ਸੀਗੀ, ਉਹ ਜਿਹੜਾ ਸਾਡਾ ਲੋਕਤੰਤਰ ਹੈ, ਜਿਹਦੇ ਬਾਰੇ ਕਿਹਾ ਜਾਂਦਾ ਕਿ ਭਾਰਤ ਨੇ ਮੈਚਿਓਰ ਹੋਣਾ ਸੀ ਇਸ ਨੇ, ਤੇ ਪਰ ਕੀ ਜੋ ਅੱਜ ਕੱਲ੍ਹ ਦੀ ਪ੍ਰੈਕਟਿਸ ਆ, ਅਸੀਂ ਮੈਚਿਓਰਟੀ ਵੱਲ ਨੂੰ ਜਾ ਰਹੇ ਹਾਂ, ਜਾਂ ਅਸੀਂ ਨਿਗਾਰ ਵੱਲ ਨੂੰ, ਜਾਂ ਅਸੀਂ ਨਿਭਾਉਣ ਵੱਲ ਨੂੰ ਜਾ ਰਹੇ ਹਾਂ। ਸਾਡਾ ਪੋਲੀਟੀਕਲ ਜਿਹੜੀਆਂ ਹਸਤੀਆਂ ਨੇ, ਜਿਹੜੇ ਸਾਡੇ ਪੋਲੀਟੀਕਲ ਫੇਸ ਨੇ, ਉਹਨਾਂ ਦਾ ਦਾਅਵੇ ਕੀ ਨੇ, ਕਾਰਕਰਦਗੀਆਂ ਕੀ ਆ, ਤੇ ਉਹ ਨਜ਼ਰ ਕਿੱਥੇ ਆ ਰਹੇ ਨੇ ਜੇਕਰ ਆਪਾਂ ਅਮਲੀ ਰੂਪ ਦੇ ਵਿੱਚ ਵੇਖੀਏ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਤਿ ਸ਼੍ਰੀ ਅਕਾਲ।